ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਪ੍ਰੋਗਰਾਮ ਸੱਚ ਵਿੱਚ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਮਲਿਕਾ ਕੌਰ ਤੇ ਸਾਡੇ ਨਾਲ ਬੈਠੇ ਨੇ ਤੁਹਾਡੇ ਆਪਣੇ ਡਾਕਟਰ ਅਮਰਜੀਤ ਸਿੰਘ ਜੀ। ਡਾਕਟਰ ਸਾਹਿਬ ਤੁਹਾਡੇ ਸ਼ੋਅ ਵਿੱਚ ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ। ਡਾਕਟਰ ਸਾਹਿਬ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ ਕਿਹੋ ਜਾ ਰਿਹਾ? ਵੀਕਐਂਡ ਵੈਰੀ ਬਿਜ਼ੀ, ਕੁਆਇਟ ਹੈਕਟਿਕ। ਮੈਂ ਵਾਸ਼ਿੰਗਟਨ ਡੀਸੀ 2 ਦਿਨ ਗੁਜ਼ਾਰੇ ਨੇ, ਅੱਜ ਮੈਂ ਸਿੱਧਾ ਵਾਸ਼ਿੰਗਟਨ ਡੀਸੀ ਤੋਂ ਆ ਰਿਹਾ ਜੀ। ਵੈਰੀ ਬਿਜ਼ੀ ਜੀ ਡਾਕਟਰ ਸਾਹਿਬ ਹੁਣ ਹਮੇਸ਼ਾ ਦੀ ਤਰ੍ਹਾਂ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਦੀ ਆਏ ਈਮੇਲਸ, ਫੇਸਬੁੱਕ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस ਅਤੇ ਫੋਨ ਕਾਲਸ ਰਾਹੀਂ ਕਰਾਂਗੇ। ਜੋ ਅੱਜ ਸਾਡੀ ਪਹਿਲੀ ਈਮੇਲ ਹੈਗੀ ਹੈ ਉਹ ਹੈਗੀ ਵਰਜੀਨੀਆ ਤੋਂ ਤੇ ਲਿਖਣ ਵਾਲੇ ਹਨ ਭਾਈ ਜੱਸਾ ਸਿੰਘ ਜੀ। ਉਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੇ ਸਾਰੇ ਸਟਾਫ ਨੂੰ ਬਹੁਤ ਵਧਾਈਆਂ। ਤੁਹਾਡਾ ਸੱਚੋ ਸੱਚ ਸ਼ੋਅ ਬਹੁਤ ਵਧੀਆ ਅਤੇ ਹੌਸਲਾ ਵਧਾਉਣ ਵਾਲਾ ਹੈ। ਕਿਰਪਾ ਕਰਕੇ ਇਸੇ ਤਰ੍ਹਾਂ ਸਿੱਖ ਸੰਗਤਾਂ ਨੂੰ ਸਿੱਖ ਇਸ਼ੂਜ਼ ਅਤੇ ਹੋਰ ਸੰਬੰਧਿਤ ਮਾਮਲਿਆਂ ਸੰਬੰਧੀ ਜਾਣਕਾਰੀ ਦਿੰਦੇ ਰਹੋ। ਵਾਹਿਗੁਰੂ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਡਾਕਟਰ ਅਮਰਜੀਤ ਸਿੰਘ ਜੀ ਨੂੰ ਸਾਰੇ ਪਰਿਵਾਰ ਵੱਲੋਂ ਸਾਡੀਆਂ ਸ਼ੁਭਕਾਮਨਾਵਾਂ। ਵੀਰ ਜੱਸਾ ਸਿੰਘ ਜੀ ਸਾਡੇ ਬਹੁਤ ਪਿਆਰੇ ਸਾਥੀ ਨੇ, ਲੰਬੇ ਸਮੇਂ ਤੋਂ। ਪਹਿਲਾਂ ਇਹ ਨਿਊਯਾਰਕ ਸਨ, ਹੁਣ ਕਾਫੀ ਸਮੇਂ ਤੋਂ ਵਰਜੀਨੀਆ 'ਚ ਨੇ। ਪਰਿਵਾਰ ਵਾਂਗ ਪਿਆਰ ਕਰਦੇ ਨੇ ਔਰ ਇਹਨਾਂ ਦੇ 2 ਬੜੇ ਪਿਆਰੇ ਬੱਚੇ ਨੇ, ਹਰਜੋਤ ਸਿੰਘ ਔਰ ਜਸਜੀਤ ਕੌਰ। ਬੱਚਿਆਂ 'ਚ ਵੀ ਪੂਰੀ ਗੁਰਸਿੱਖੀ ਭਾਵਨਾ ਹੈ ਜੀ। ਬੱਚੀ ਇਹਨਾਂ ਦੀ ਬੜੀ ਅੱਛੀ ਕਵਿਸ਼ਰੀ ਵੀ ਕਰਦੇ ਨੇ। ਪਿੱਛੇ ਇੱਕ ਲਹਿਰ ਦਾ ਸਮਾਗਮ ਨਿਊ ਜਰਸੀ ਸੀ ਜਿੱਥੇ 2 ਬੱਚੀਆਂ ਨੇ ਮਿਲ ਕੇ ਜਿਹੜਾ ਕਵਿਸ਼ਰੀ ਕੀਤੀ, ਉਹਨਾਂ 'ਚੋਂ ਇੱਕ ਇਹ ਸੀ। ਵੀਰ ਜੱਸਾ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ। ਤੁਸੀਂ ਹੌਸਲਾ ਵੀ ਦਿੱਤਾ ਹੈ, ਪਰਸਨਲ ਕਾਲ ਵੀ ਕੀਤਾ ਹੈ, ਈਮੇਲ ਵੀ ਲਿਖੀ ਔਰ ਸਾਨੂੰ ਹੌਸਲਾ ਹੈ ਕਿ ਜਦੋਂ ਤੱਕ ਤੁਹਾਡੇ ਵਰਗੇ ਵੀਰ ਭੈਣਾਂ ਸਾਡੇ ਨਾਲ ਨੇ, ਗੁਰੂ ਦੀ ਬਖਸ਼ਿਸ਼ ਹੈ, ਅਸੀਂ ਤੁਰੇ ਰਵਾਂਗੇ। ਔਰ ਟੀਵੀ 84 ਸੱਚਮੁੱਚ ਸਾਡੀਆਂ ਵੀ ਇਹ ਉਮੰਗਾਂ ਸਨ ਕਈ ਵਰ੍ਹਿਆਂ ਤੋਂ ਕਿ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਇਸ ਵੇਲੇ ਸਾਡੀ ਹੋਂਦ ਹੋਣੀ ਚਾਹੀਦੀ ਹੈ। ਸੋ ਗੁਰੂ ਨੇ ਇਸ ਕਿਸਮ ਦਾ ਢੋਲ ਢੁਕਾਇਆ ਹੈ। ਅਸੀਂ ਸ਼ੁਰੂਆਤੀ ਜਿਹੜਾ ਰਿੜਨਾ ਸਿੱਖ ਰਹੇ ਜੀ, ਤੇ ਤੁਹਾਡਾ ਸਾਥ ਰਹੇਗਾ, ਹੌਸਲਾ ਰਹੇਗਾ, ਸਿੱਖ ਸੰਗਤਾਂ ਦਾ ਪਿਆਰ ਰਹੇਗਾ। ਅਸੀਂ ਸੱਚਮੁੱਚ ਜਿਹੜਾ ਇਸ ਦੇ ਵਿੱਚ ਕਾਮਯਾਬ ਹੋਵਾਂਗੇ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਪੰਜਾਬ ਤੋਂ ਰੋਸ਼ਨ ਲਾਲ ਸੋਢੀ ਜੀ ਦਾ ਹੈ ਜੀ। ਭਾਵੇਂ ਇਹਨਾਂ ਦੀ ਇੰਗਲਿਸ਼ ਥੋੜੀ ਕਮਜ਼ੋਰ ਹੈ ਪਰ ਇਹਨਾਂ ਨੇ ਵਾਰ ਬਹੁਤ ਚੰਗਾ ਕੀਤਾ ਹੈ। ਇਹ ਲਿਖਦੇ ਹਨ, ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਪੰਜਾਬ ਵਿੱਚ 70% ਸਿੱਖ ਵਸਦੇ ਹਨ? ਸ਼ਾਇਦ ਤੁਹਾਡਾ ਮਤਲਬ ਸਿੰਘ ਨਾਂ ਵਾਲਿਆਂ ਤੋਂ ਹੋਏ। ਦੇਖੋ, ਪਹਿਲਾਂ ਤਾਂ ਰੋਸ਼ਨ ਲਾਲ ਸੋਢੀ ਜੀ ਦਾ ਧੰਨਵਾਦ, ਇਹਨਾਂ ਨੇ ਕਮੈਂਟ ਕੀਤਾ ਜੀ ਔਰ ਵਾਰ ਇਹਨਾਂ ਦਾ ਵਾਕਿਆ ਹੀ ਕਰਾਰਾ ਹੈ ਕਿਉਂਕਿ ਸ਼ਾਇਦ ਸਾਡੇ ਬਹੁਤ ਸਾਰੇ ਆਪਣੇ ਵੀਰ ਭੈਣਾਂ ਤਾਂ ਇਹਨਾਂ ਗੱਲਾਂ ਦਾ ਨੋਟਿਸ ਨਾ ਲੈਂਦੇ ਹੋਣ, ਪਰ ਇਹ ਲਾਲ ਜੀ ਨੇ। ਸੋ ਲਾਲ ਜੀ ਨੂੰ ਇਹ ਜ਼ਰੂਰ ਲੱਗਾ ਕਿ ਕਿਉਂਕਿ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਇੱਕ ਖਾਲਿਸਤਾਨ ਦੀਆਂ ਹੱਦਾਂ ਔਰ ਫਾਈਨੈਂਸ਼ੀਅਲ ਆਸਪੈਕਟ ਜੀ ਤੇ ਉਸ ਦੀ ਵਾਇਬਿਲਿਟੀ ਦੀ ਗੱਲ ਕਰ ਰਹੇ ਸੀ ਤਾਂ ਉਦੋਂ ਅਸੀਂ 70% ਸਿੱਖ ਆਬਾਦੀ ਦੀ ਗੱਲ ਕੀਤੀ ਸੀ। ਸੋ ਇਹਨਾਂ ਨੇ ਜਿਹੜਾ ਈਮੇਲ ਦੇ ਵਿੱਚ ਸਿੰਘ ਲਿਖਿਆ SINGH ਵੀ ਨਹੀਂ ਹੈ ਪ੍ਰੋਪਰ ਕਿਉਂਕਿ ਅੰਗਰੇਜ਼ੀ ਤਾਂ ਬਹੁਤ ਕਮਜ਼ੋਰ ਹੈ ਇਹਨਾਂ ਦੀ ਜੀ। ਬ੍ਰੈਕਟ ਦੇ ਵਿੱਚ ਹਿਮ ਵੀ ਲਿਖਿਆ। ਸ਼ਾਇਦ ਉਹ ਗਾਣਾ ਗਾਉਣ ਵਾਲਿਆਂ ਤੋਂ ਇਹ ਕਹਿਣਾ ਚਾਹੁੰਦੇ ਨੇ ਕਿ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਤਾਂ ਗਾਣੇ ਗਾ ਰਹੇ ਨੇ, ਉਹ ਸਿੰਘ ਨਹੀਂ ਰਹੇ। ਤੇ ਜਾਂ ਉਹ ਸੱਚਮੁੱਚ ਹੀ ਸਾਡੀਆਂ ਸਟੈਟਿਸਟਿਕਸ ਨੂੰ ਚੈਲੰਜ ਕਰ ਰਹੇ ਨੇ। ਜੇ ਉਹ ਪ੍ਰੋਗਰਾਮ ਸੁਣਦੇ ਹੋਣ ਤੇ ਜ਼ਰੂਰ ਕਲੈਰੀਫਾਈ ਕਰਨ ਕਿ ਉਹਨਾਂ ਨੂੰ ਕਿਵੇਂ ਲੱਗਦਾ ਹੈ ਕਿ ਵੀ ਪੰਜਾਬ 'ਚ 70% ਸਿੱਖ ਨਹੀਂ ਨੇ। ਰਾਦਰ ਇਸ ਦੇ ਬਰਕਸ ਜਾਂ ਕੰਟਰੇਰੀ ਟੂ ਇਟ ਇੱਕ ਬੜਾ ਵੱਡਾ ਮਿਥ ਜਿਹੜਾ ਹੈ ਪੰਜਾਬ ਦੇ ਹਿੰਦੂਆਂ ਨੇ, ਖਾਸ ਤੌਰ 'ਤੇ ਜਿਹੜਾ ਜਲੰਧਰ ਦਾ ਇਹਨਾਂ ਦਾ ਮੀਡੀਆ ਆਰੀਆ ਸਮਾਜੀ ਮੀਡੀਆ, ਪੰਜਾਬ ਕੇਸਰੀ ਔਰ ਜਗਬਾਣੀ, ਵੀਰ ਪ੍ਰਤਾਪ, ਮਿਲਾਪ, ਇਹਨਾਂ ਨੇ ਲੰਬਾ ਵਕਤ ਬਣਾਈ ਰੱਖਿਆ। ਇਹ ਕਹਿੰਦੇ ਸਨ ਕਿ ਜੀ ਪੰਜਾਬ ਦੇ ਵਿੱਚ ਜਿਹੜਾ 52% ਸਿੱਖ ਨੇ, 48% ਹਿੰਦੂ ਨੇ। ਇਹ ਕਾਫੀ ਦੇਰ ਔਰ ਬਹੁਤ ਸਾਰੇ ਸਾਡੇ ਸਿੱਖ ਰਾਈਟਰ ਵੀ ਇਹ ਫਿਗਰ ਜਿਹੜੀ 66 ਤੋਂ ਬਾਅਦ ਪੰਜਾਬੀ ਸੂਬਾ ਬਣਨ ਤੋਂ ਬਾਅਦ ਕੋਟ ਕਰਦੇ ਰਹੇ। ਫਿਰ ਜਦੋਂ ਸੈਂਸਸ ਫਿਗਰਸ ਆਈਆਂ ਜਿਹਦੇ 'ਚ ਕਿ ਹਾਲਾਂ ਬਹੁਤ ਸਾਰਾ ਨੰਬਰ ਘਟਾ ਕੇ ਲਿਖਿਆ ਜਾਂਦਾ ਹੈ, ਉਸ ਦੇ ਵਿੱਚ ਕਈ ਵਾਰੀ ਸਾਊਥ ਇੰਡੀਅਨ ਉਹ ਟੀਚਰਸ ਦੂਜੇ ਲਿਆਉਂਦੇ ਨੇ, ਉਹ ਘਰੋਂ ਹੀ ਭਰ ਕੇ ਲਿਆਂਦਾ ਹੁੰਦਾ ਉਹਨਾਂ ਨੇ ਆਬਾਦੀ ਦੇ ਖਾਨੇ ਦੇ ਵਿੱਚ ਧਰਮ ਦਾ ਖਾਨਾ। ਕਈ ਇਸ ਕਿਸਮ ਦੀਆਂ ਸ਼ਿਕਾਇਤਾਂ ਵੀ ਆਈਆਂ ਜੀ। ਇਸ ਦੇ ਬਾਵਜੂਦ ਪਿਛਲੀਆਂ 2 ਸੈਂਸਸਿਸ ਦੇ ਵਿੱਚ ਜਿਹੜੀ ਹੈ 67.7 68% ਪਾਪੂਲੇਸ਼ਨ ਸਿੱਖਾਂ ਦੀ ਆਉਂਦੀ ਰਹੀ ਹੈ। ਔਰ ਜੇ ਹਿੰਦੂ ਆਬਾਦੀ ਜਿਹਨੂੰ 48% ਕਹਿੰਦੇ ਰਹੇ ਨੇ
ਪੰਜਾਬ ਦੇ ਵਿੱਚ ਹਕੀਕਤ ਇਹ ਹੈ ਕਿ ਜਿਹੜੀ ਠੋਸ ਹਿੰਦੂ ਆਬਾਦੀ ਹੈ ਪੰਜਾਬ 'ਚ ਉਹ 12-13% ਤੋਂ ਜ਼ਿਆਦਾ ਨਹੀਂ। ਔਰ ਇਹੀ ਕਾਰਨ ਹੈ ਕਿ ਪੰਜਾਬ ਦੇ ਜੇ 117 ਅਸੈਂਬਲੀ ਹਲਕੇ ਨੇ ਤੇ ਆਲਮੋਸਟ ਜਿਹੜੀ ਬੀਜੇਪੀ ਹੈ, ਜਿਹੜੀ ਕਿ ਪੰਜਾਬ 'ਚ ਹਿੰਦੂਆਂ ਦੀ ਆਪਣੇ ਆਪ ਨੂੰ ਨੁਮਾਇੰਦਾ ਜਮਾਤ ਕਹਿੰਦੀ ਹੈ, ਇਹ 19 ਤੋਂ ਜ਼ਿਆਦਾ ਜਿਹੜੀ ਹੈ ਸੀਟਾਂ ਕਦੇ ਨਹੀਂ ਲੈ ਕੇ ਗਈ, ਜਿਹੜਾ ਕਿ ਉਸ ਸਾਰੇ ਦਾ ਤੁਸੀਂ ਦੇਖ ਲਓ ਕਿ 19% ਹੀ ਬਣਦਾ ਹੈ ਜਿੰਨੀ ਕਿ ਹਿੰਦੂ ਪੋਪੂਲੇਸ਼ਨ ਹੈ। ਇਹ ਨਹੀਂ ਹੈ ਵੀ ਉਹਨਾਂ ਹਲਕਿਆਂ 'ਚ ਸਾਰੇ ਹਿੰਦੂ ਰਹਿੰਦੇ ਨੇ, ਉਹਨਾਂ 'ਚ ਸਿੱਖ ਵੀ ਰਹਿੰਦੇ ਨੇ, ਬਟ ਉਹ ਡੋਮੀਨੇਟਲੀ ਹਿੰਦੂ ਹਲਕੇ ਨੇ। ਇਸੇ ਤਰ੍ਹਾਂ ਜਿਹੜੇ ਸਿੱਖ ਹਲਕੇ ਨੇ ਉਹਨਾਂ 'ਚ ਵੀ ਹਿੰਦੂ ਰਹਿੰਦੇ ਨੇ, ਪਰ 12-13% ਤੋਂ ਜ਼ਿਆਦਾ ਪੰਜਾਬ ਦੀ ਹਿੰਦੂ ਪੋਪੂਲੇਸ਼ਨ ਨਹੀਂ ਹੈ ਜਿਹੜੀ ਕਿ, ਔਰ ਇਹਨਾਂ ਨੇ 48% ਦਾ ਜਿਹੜਾ ਹੈ ਉਹ ਮਿਥ ਬਣਾਇਆ ਹੋਇਆ ਸੀ। ਜਿਹੜੀ ਦਲਿਤ ਪੋਪੂਲੇਸ਼ਨ ਹੈ ਪੰਜਾਬ ਦੇ ਵਿੱਚ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਸਾਰੇ ਸੂਬਿਆਂ ਨਾਲੋਂ ਸਭ ਤੋਂ ਜ਼ਿਆਦਾ ਦਲਿਤ ਪੋਪੂਲੇਸ਼ਨ ਪੰਜਾਬ ਦੇ ਵਿੱਚ ਹੈ। ਹਾਲਾਂਕਿ ਆਫੀਸ਼ੀਅਲੀ 31 ਜਾਂ 32% ਹੈ, ਉਹਨੂੰ 34% ਵੀ ਕਿਹਾ ਜਾਂਦਾ ਹੈ, ਪਰ ਉਹਨਾਂ 'ਚੋਂ ਇੱਕ ਵੱਡਾ ਹਿੱਸਾ ਜਿਹੜਾ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਮਾਝੇ ਦੇ ਵਿੱਚ ਜਿਨ੍ਹਾਂ ਨੂੰ ਮਜ਼੍ਹਬੀ ਕਰਕੇ ਜਾਣਿਆ ਜਾਂਦਾ ਹੈ ਜਾਂ ਦੂਸਰੇ, ਉਹ ਸਿੱਖ ਨੇ। ਹਾਲਾਂਕਿ ਇੱਕ ਲਹਿਰ ਪਿਛਲੀਆਂ ਸੈਂਸਸਿਸ ਦੇ ਵੇਲੇ ਕੁਝ ਲੋਕਾਂ ਨੇ ਇਹਨਾਂ ਦੇ ਵਿੱਚ ਚਲਾਈ ਕਿ ਜੀ ਪੰਜਾਬ ਦੇ ਦਲਿਤ ਆਪਣੇ ਆਪ ਨੂੰ ਬੋਧੀ ਲਿਖਾਣ ਜਾਂ ਦੂਸਰੇ ਕਰਨ, ਪਰ ਇਹਦੇ ਬਾਵਜੂਦ ਪੰਜਾਬ ਦੇ ਦਲਿਤ ਵੀਰਾਂ ਭੈਣਾਂ ਨੇ ਇਸ ਗੱਲ ਨੂੰ ਜਿਹੜਾ ਕਬੂਲ ਨਹੀਂ ਕੀਤਾ ਹੈ। ਔਰ ਜਿਹੜੀ ਅਨਫੋਰਚੂਨੇਟ ਘਟਨਾ ਆਸਟਰੀਆ ਦੇ ਵਿੱਚ ਵੀ ਹੋਈ ਪਿਛਲੇ ਸਮੇਂ 'ਚ, ਉਸ ਤੋਂ ਬਾਅਦ ਵੀ ਇੱਕ ਮੂਵ ਪੂਰਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਚਲਾਇਆ ਕਿ ਜੀ ਇੱਕ ਗ੍ਰੰਥ ਤਿਆਰ ਕੀਤਾ ਹੈ ਅੰਮ੍ਰਿਤ ਸਾਗਰ। ਉਹਨਾਂ ਨੇ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਆਪਣੀਆਂ ਧਰਮਸ਼ਾਲਾਵਾਂ 'ਚੋਂ ਚੁੱਕ ਦੇਣ ਦਲਿਤ, ਔਰ ਉਹਦੇ ਉਸ ਥਾਂ ਦੇ ਉੱਤੇ ਅੰਮ੍ਰਿਤ ਸਾਗਰ ਨੂੰ ਰੱਖਣ। ਸਿਰਫ ਕੁਝ ਇਲਾਕਿਆਂ ਦੇ ਵਿੱਚ, ਕਿਉਂਕਿ ਆਸਟਰੀਆ ਜਾਂ ਇਟਲੀ ਜਿੱਥੇ ਥੋੜਾ ਬਹੁਤ ਪ੍ਰਭਾਵ ਹੈ, ਉੱਥੇ ਕੁਝ ਥਾਵਾਂ ਤੇ ਇਹਦਾ ਅਸਰ ਹੋਇਆ। ਪੰਜਾਬ 'ਚ 2 ਜਾਂ 3% ਜਿੱਥੇ ਥੋੜਾ ਬਹੁਤ ਉਹਨਾਂ ਦਾ ਰਾਪੁਰ ਬੱਲਾ ਵਾਲਿਆਂ ਦਾ ਅਸਰ ਸੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਥਾਂ ਅੰਮ੍ਰਿਤ ਸਾਗਰ ਰੱਖਿਆ ਗਿਆ। ਪਰ ਪੰਜਾਬ ਦੀ ਆਲਮੋਸਟ ਐਂਟਾਇਰ ਦਲਿਤ ਪੋਪੂਲੇਸ਼ਨ ਨੇ ਇਸ ਮੂਵ ਨੂੰ ਨਕਾਰਿਆ। ਉਹਨਾਂ ਨੂੰ ਪਤਾ ਹੈ ਕਿ ਠੀਕ ਹੈ ਸਮਾਜਿਕ ਤੌਰ ਤੇ ਉਹਨਾਂ ਨਾਲ ਅਨਿਆਂ ਹੁੰਦਾ ਹੈ। ਕਈ ਵਾਰ ਅਸੀਂ ਜਿਹੜੇ ਕਿ ਪਿੰਡਾਂ ਦੇ ਵਿੱਚ ਜ਼ਿਮੀਦਾਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਇਖਤਲਾਫਾਤ ਹੁੰਦਾ ਹੈ, ਕਈ ਵਾਰ ਉਹਨੂੰ ਸਿਆਸੀ ਰੰਗਤ ਵੀ ਦਿੱਤੀ ਜਾਂਦੀ ਹੈ, ਪਰ ਇਹਦੇ ਬਾਵਜੂਦ ਸਿੱਖੀ ਨੂੰ ਪਿਆਰ ਕਰਨ ਵਾਲੇ ਨੇ। ਇਹੀ ਨਹੀਂ ਕਿ ਭਗਤ ਰਵਿਦਾਸ ਜੀ ਜਿਹੜੇ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਜਾਂ ਦੂਸਰੇ ਭਗਤ ਜਨਾਂ ਦੀ ਹੈ। ਮੈਂ ਸਮਝਦਾ ਵੀ ਖਾਲਸਾ ਪੰਥ ਦੇ ਹਵਾਲੇ ਨਾਲ ਵੀ ਜਿੰਨੀ ਵੱਡੀ ਕੰਟਰੀਬਿਊਸ਼ਨ ਜਿਹੜੀ ਹੈ, ਔਰ ਮੈਂ ਹਮੇਸ਼ਾ ਸਿੱਖੀ ਦੇ ਹਵਾਲੇ ਨਾਲ ਜਾਂ ਦਲਿਤ ਰਿਲੇਸ਼ਨਸ਼ਿਪ ਦੇ ਹਵਾਲੇ ਨਾਲ ਮੇਰਾ ਇੱਕ ਕੋਟ ਹੁੰਦਾ ਹੈ ਕਿ 6 ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤਸ, ਕਿ ਸਾਨੂੰ ਤਾਂ ਦਲਿਆਂ ਹੋਇਆਂ ਨੂੰ ਦੱਬਿਆਂ ਹੋਇਆਂ ਨੂੰ ਗੁਰੂ ਨੇ ਐਮਪਾਵਰ ਕੀਤਾ ਅਧਿਆਤਮਿਕ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਰੂਪ, ਫਿਰ ਖਾਲਸਾ ਪੰਥ ਦੇ रूप के इन गरीब सिखन को देऊं पातशाही ये याद रखें हमरी गुरियाई। सो कई बार ਮੰਦਭਾਗੀਆਂ ਘਟਨਾਵਾਂ ਜਿਵੇਂ ਤੱਲਣ ਦੇ ਵਿੱਚ ਆਪਸੀ ਖਿਚਾ ਰਿਹਾ ਹੋਈਆਂ ਨੇ, ਤੇ ਇਹ ਜਿਹੜੀ 12-13% ਆਬਾਦੀ ਹੈ ਇਹ ਯਤਨ ਕਰਦੀ ਹੈ ਮੀਡੀਆ ਰਾਹੀਂ ਵੀ, ਏਜੰਸੀਆਂ ਰਾਹੀਂ ਵੀ, ਕਿ ਦਲਿਤ ਔਰ ਮੁਖਤਾਰਾ ਸਿੱਖੀ, ਕਿਉਂਕਿ ਦਲਿਤ ਖੁਦ ਮੁਖਤਾਰਾ ਦਾ ਹਿੱਸਾ ਨੇ, ਇਹਨਾਂ ਦੇ ਵਿੱਚ ਕੋਈ ਪਾੜ ਪਾਇਆ ਜਾਏ। ਸੋ ਇਹ ਵੀਰ ਰੋਸ਼ਨ ਲਾਲ ਸੋਢੀ ਆਪਣੇ ਦਿਲ 'ਚੋਂ ਭੁਲਾ ਦੇਣ ਕਿ ਇਹ ਕਿਸੇ ਤਰੀਕੇ ਨਾਲ ਸਿੱਖਾਂ ਦਾ ਜਿਹੜਾ ਉਹ ਸਟੈਟਿਸਟੀਕਲ ਜੈਨੋਸਾਈਡ ਕਰ ਸਕਦੇ ਨੇ। ਦੂਸਰਾ ਅਟੈਂਪਟ ਕਰ ਰਹੇ ਨੇ ਬੀਜੇਪੀ ਦੇ ਥੱਲੇ, ਜਿਸ ਤਰੀਕੇ ਨਾਲ ਯੂਪੀ ਔਰ ਬਿਹਾਰ ਦੀ ਜਿਹੜੀ ਭਈਆ ਪੋਪੂਲੇਸ਼ਨ ਹੈ ਉਹਨੂੰ ਪੰਜਾਬ ਦੇ ਵਿੱਚ ਰਾਸ਼ਨ ਕਾਰਡ ਇਸ਼ੂ ਕਰਵਾਣੇ, ਉਹਨਾਂ ਨੂੰ ਵੋਟਿੰਗ ਰਾਈਟ ਦੇਣਾ, ਉਹਨਾਂ ਦੀਆਂ ਵੋਟਾਂ ਯੂਪੀ ਬਿਹਾਰ 'ਚ ਵੀ ਬਣੀਆਂ ਹੋਈਆਂ, ਪੰਜਾਬ 'ਚ ਵੀ ਬਣੀਆਂ ਹੋਈਆਂ। ਉਹ ਇੱਕ ਯਤਨ ਹੈ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਟ ਬਣਾ ਕੇ ਸਿੱਖਾਂ ਦਾ ਜਿਹੜਾ ਸਟੈਟਿਸਟੀਕਲ ਜੈਨੋਸਾਈਡ ਕੀਤਾ ਜਾਏ, ਪੋਪੂਲੇਸ਼ਨ ਘਟਾਈ ਜਾਏ। ਇਹੋ ਜਿਹਾ ਕੰਮ ਰਸ਼ੀਅਨਸ ਨੇ ਵੀ ਕੀਤਾ ਸੀ, ਲਿਥੁਆਨੀਆ, ਲਾਤਵੀਆ, ਐਸਟੋਨੀਆ 'ਚ ਦੂਸਰਿਆਂ 'ਚ, ਪਰ ਜਦੋਂ ਹੀ ਆਜ਼ਾਦੀ ਆਈ ਸਭ ਤੋਂ ਪਹਿਲਾਂ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਉਹਨਾਂ ਨੇ, ਔਰ ਉਹਨਾਂ ਨੇ ਯਕੀਨੀ ਬਣਾਇਆ ਕਿ ਕਨਸਟੀਟਿਊਸ਼ਨ ਦੇ ਵਿੱਚ ਉਹੀ ਲੋਕ ਉਹਨਾਂ ਮੁਲਕਾਂ ਦੇ ਸ਼ਹਿਰੀ ਨੇ ਜਿਹੜੇ ਕਿ ਉਹਨਾਂ ਦੇ ਰੀਅਲ ਵਸਿੰਦੇ ਨੇ। ਸੋ ਇਸ ਕਿਸਮ ਦਾ ਜਿਹੜਾ ਪੋਪੂਲੇਸ਼ਨ ਟ੍ਰਾਂਸਫਰ ਕਰਕੇ ਇਹ ਸਮਝਣਾ ਕਿ ਜੀ ਸਿੱਖਾਂ ਨੂੰ ਅਸੀਂ ਪੰਜਾਬ 'ਚ ਮਾਈਨੋਰਿਟੀ 'ਚ ਕਰ ਦਿਆਂਗੇ, ਇਹ ਪੋਸੀਬਲ ਨਹੀਂ ਹੈ। ਸੋ ਮੈਂ ਸਮਝਦਾ ਵੀ ਰੋਸ਼ਨ ਲਾਲ ਸੋਢੀ ਦੇ ਦਿਮਾਗ ਦੇ ਵਿੱਚ ਕੁਛ ਨਾ ਕੁਛ ਇਸ ਕਿਸਮ ਦਾ ਫਤੂਰ ਹੈ। ਉਹ ਇਹ ਕਹਿਣਾ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ ਉਹ ਬਹੁ ਗਿਣਤੀ ਨਹੀਂ ਨੇ। ਸੋ ਇਹ ਭੁਲੇਖਾ ਕੱਢ ਦੇਣ, ਇਹ ਸਿੱਖ ਹੋਮਲੈਂਡ ਹੈ, ਸਿੱਖ ਸਿਵਲਾਈਜੇਸ਼ਨ ਦਾ ਸੈਂਟਰ ਹੈ, ਔਰ ਇੱਥੇ ਉਹੀ ਜਿਵੇਂ ਸ਼ਾਹ ਮੁਹੰਮਦ ਨੇ ਕਿਹਾ ਹੈ ਕਿ ਵੀ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ। ਉੱਥੇ ਖਾਲਸਾ ਪੰਥ ਨੇ ਹੀ ਡਿਸਾਈਡ ਕਰਨਾ ਹੈ ਕਿ ਉਹਨਾਂ ਨੇ ਉਸ ਹੋਮਲੈਂਡ ਦੀ ਡੈਸਟਨੀ ਕਿਵੇਂ ਬਣਾਉਣੀ ਹੈ। जी डॉक्टर साहब गुरशरण सिंह ढिल्लों ने अगला मैसेज बठिंडा पंजाब तो लिखा है। जी
ਡਾਕਟਰ ਸਾਹਿਬ ਜੋ ਡਾਕਟਰ ਸੋਢੀ ਸਾਹਿਬ ਢਿੱਲੋਂ ਸਾਹਿਬ ਹੈਗੇ ਨੇ, ਉਹਨਾਂ ਨੇ PhD ਕੀਤੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਫਿਲਾਸਫੀ ਵਿੱਚ, ਤੋਂ ਇੱਕ ਪੰਜਾਬ ਕਾਲਜ ਵਿੱਚ ਵੀ ਪੜ੍ਹਾਉਂਦੇ ਨੇ, ਫਿਲਾਸਫੀ ਦੇ ਪ੍ਰੋਫੈਸਰ ਹੈਗੇ ਹਨ ਜੀ। ਇਹ ਲਿਖਦੇ ਹਨ ਕਿ TV 84 ਇੱਕ ਆਸ ਦੀ ਕਿਰਨ ਦਿਖਾਈ ਦਿੰਦਾ ਹੈ। ਮੈਂ YouTube ਤੇ ਤੁਹਾਡਾ ਲੈਕਚਰ ਵੀ ਸੁਣਿਆ ਹੋਇਆ ਹੈ, ਪਰ ਮੈਨੂੰ ਇਹ ਪ੍ਰੋਗਰਾਮ ਹੋਰ ਵੀ ਯੂਜ਼ਫੁਲ ਲੱਗਦਾ ਹੈ। ਕੁੱਲ ਮਿਲਾ ਕੇ ਤੁਹਾਡਾ ਬਾਕੀ ਪ੍ਰੋਗਰਾਮ ਵੀ ਚੰਗੇ ਹਨ। ਜੱਜ ਮੇਰਾ ਜਾਨ ਇੱਕ ਫੈਮਿਲੀ ਪ੍ਰੋਗਰਾਮ ਹੈ। ਜਿਹੜੇ ਮੋਟੀਵੇਸ਼ਨਲ ਸੌਂਗਸ ਤੁਸੀਂ ਚਲਾਉਂਦੇ ਹੋ ਉਹ ਇੱਥੇ ਸੁਣਨ ਨੂੰ ਨਹੀਂ ਮਿਲਦੇ। ਪ੍ਰੋਗਰਾਮ ਸੰਬੰਧੀ ਕੁਝ ਸੁਜੈਸ਼ਨਸ ਵੀ ਦਿੰਦੇ ਹਨ ਇਹਨਾਂ ਨੇ। ਹਾਂਜੀ। ਇੱਥੇ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵਿੱਚ ਦਲਾਈ ਲਾਮਾ ਦੀ ਗਵਰਨਮੈਂਟ ਇਨ ਐਗਜ਼ਾਈਲ ਦਾ ਹੈੱਡਕੁਆਰਟਰਸ ਹੈ। ਇਹ ਇੱਕ ਸ਼ਾਰਟ ਵੇਵ ਤੇ ਰੇਡੀਓ ਪ੍ਰੋਗਰਾਮ ਚਲਾਉਂਦੇ ਹਨ ਜਿਹੜਾ ਕਿ ਬੜੇ ਬੋਲਡ ਤਰੀਕੇ ਨਾਲ ਤਿੱਬਤ ਦੀ ਫਰੀडम ਦੀ ਗੱਲ ਕਰਦਾ ਹੈ। TV 84 ਖਾਲਿਸਤਾਨ ਦੀ ਆਜ਼ਾਦੀ ਦੀ ਆਵਾਜ਼ ਬਣਨਾ ਚਾਹੀਦਾ ਹੈ। ਤੁਸੀਂ ਜਦੋਂ ਪ੍ਰੋਗਰਾਮ ਦਾ ਟਾਈਮ ਅਨਾਉਂਸ ਕਰਦੇ ਹੋ ਤਾਂ ਤੁਸੀਂ ਆਪਣੇ ਈਸਟ ਕੋਸਟ ਟਾਈਮ ਦੇ ਨਾਲ ਇੰਡੀਆ, ਯੂਰਪ ਅਤੇ ਆਸਟ੍ਰੇਲੀਆ ਦਾ ਟਾਈਮ ਵੀ ਦੱਸਿਆ ਕਰੋ ਤਾਂ ਕਿ ਇਹਨਾਂ ਦੇਸ਼ਾਂ ਵਾਲਿਆਂ ਨੂੰ ਟਾਈਮ ਦੀ ਕੋਈ ਕਨਫਿਊਜ਼ਨ ਨਾ ਹੋਵੇ। ਆਪਣੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਐਡਵਰਟਾਈਜ਼ ਕਰੋ। ਇੱਥੇ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ। ਇੰਡੀਆ ਵਿਚਲੇ ਸਿੱਖ ਤਾਂ ਮਾਨਸਿਕ ਤੌਰ ਤੇ ਗੁਲਾਮੀ ਕਬੂਲੀ ਬੈਠੇ ਹਨ। ਇੱਥੇ ਇਹਨਾਂ ਨੇ ਇੱਕ ਹੋਰ ਸਿਲਸਿਲਾ ਸ਼ੁਰੂ ਕੀਤਾ ਹੈ। ਹਰ ਇੱਕ ਦੇ ਫਿੰਗਰਪ੍ਰਿੰਟਸ ਅਤੇ ਅੱਖਾਂ ਮੱਥੇ ਦੇ ਆਦਿ ਦੀਆਂ ਅੱਡ-ਅੱਡ ਫੋਟੋਗ੍ਰਾਫਸ ਲੈ ਕੇ ਹਰ ਇੱਕ ਨੂੰ ID ਬਣਾਉਣ ਲਈ ਕਿਹਾ ਜਾ ਰਿਹਾ ਹੈ। ਇਹਨੂੰ ਬਾਇਓਮੈਟ੍ਰਿਕਸ ID ਕਹਿੰਦੇ ਹਨ। ਪੰਜਾਬ, ਕਸ਼ਮੀਰ, ਅਸਾਮ, ਨਾਗਾਲੈਂਡ, ਮਣੀਪੁਰ ਆਦਿ ਸਟੇਟਾਂ ਵਿੱਚ ਇਹ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਤਾਂ ਪਟਵਾਰੀ ਲੈਵਲ ਤੇ ਇਹਨਾਂ ਨੇ ਪਰਿਵਾਰਾਂ ਦੀ ਲਿਸਟ ਵੀ ਬਣਾਈ ਜਾ ਰਹੀ ਹੈ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰਸ ਬਾਹਰਲੇ ਦੇਸ਼ਾਂ ਵਿੱਚ ਗਏ ਹੋਏ ਹਨ। ਬਾਹਰਲੇ ਸਿੱਖਾਂ ਦਾ ਵੇਰਵਾ ਵੀ ਮੰਗਿਆ ਜਾਂਦਾ ਹੈ। ਇਹੋ ਜਾਪਦਾ ਹੈ ਕਿ ਪੰਜਾਬ ਇੱਕ ਵੱਡੀ ਜੇਲ੍ਹ ਬਣ ਗਿਆ ਹੈ, ਪਰ ਸਿੱਖ ਜਨਤਾ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੈ। ਪਰ ਕਿਸੇ ਢੰਗ ਨਾਲ TV 84 ਪੰਜਾਬ ਦੇ ਲੋਕ ਸੁਣ ਸਕਣ ਤਾਂ ਇਹਨਾਂ ਦੇ ਦਿਮਾਗਾਂ ਤੇ ਲਗਾ ਜੰਗਲਾ ਸਾਫ਼ ਹੋ ਸਕਦਾ ਹੈ। ਤੁਹਾਡੀ ਕਰੰਟ ਅਫੇਅਰਸ ਤੇ ਟਿੱਪਣੀਆਂ ਬੜੀਆਂ ਦਿਲਚਸਪ ਹੁੰਦੀਆਂ ਹਨ। ਆਲ ਦ ਬੈਸਟ। ਮੈਂ ਸਮਝਦਾ ਹਾਂ ਵੀ ਵੀਰ ਗੁਰਚਰਨ ਸਿੰਘ ਢਿੱਲੋਂ ਨੇ ਬੜੇ ਵੇਰਵੇ ਨਾਲ ਲਿਖਿਆ ਔਰ ਕੁਝ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ, ਕੁਝ ਬਾਰੇ ਤਾਂ ਸਾਨੂੰ ਜਾਣਕਾਰੀ ਸੀ। ਜਿਵੇਂ ਇਹ ਗੱਲ ਕਾਫੀ ਅਰਸਾ ਪਹਿਲਾਂ ਸਾਹਮਣੇ ਆਈ ਸੀ ਕਿ ਪੰਜਾਬ ਸਰਕਾਰ ਨੂੰ ਏਜੰਸੀਆਂ ਨੇ ਹਦਾਇਤ ਕੀਤੀ ਹੈ ਕਿ ਪਟਵਾਰੀਆਂ ਤੋਂ ਤੁਸੀਂ ਸਾਰੇ ਵੇਰਵੇ ਲਓ ਕਿ ਪਰਿਵਾਰ ਦੇ ਜੀ ਕਿਹਦੇ ਕਿੰਨੇ ਬੰਦੇ ਬਾਹਰ ਰਹਿੰਦੇ ਨੇ ਔਰ ਕੀ ਹੈ। ਔਰ ਉਦੋਂ ਅਸੀਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਲਿਖਿਆ ਸੀ ਕਿ ਇਸ ਦਾ ਮਕਸਦ ਬਾਹਰਲੇ ਸਿੱਖਾਂ ਦਾ ਵੇਰਵਾ ਇਕੱਠਾ ਕਰਨਾ ਹੈ, ਡਾਟਾ ਇਕੱਠਾ ਕਰਨਾ ਹੈ ਔਰ ਉੱਥੇ ਬੈਠੇ ਰਿਸ਼ਤੇਦਾਰਾਂ ਨੂੰ ਫਿਰ ਐਜ਼ ਏ ਹੌਸਟੇਜ ਇਸਤੇਮਾਲ ਕਰਕੇ ਬਾਹਰਲੇ ਸਿੱਖਾਂ ਦੀ ਜਿਹੜੀ ਹੈ ਆਵਾਜ਼ ਬੰਦ ਕਰਨੀ ਹੈ। ਪਰ ਜਿਹੜੀ ਇਹਨਾਂ ਨੇ ਬਾਇਓਮੈਟ੍ਰਿਕ ID ਵਾਲੀ ਗੱਲ ਕੀਤੀ ਹੈ, ਇਹ ਇੱਕ ਨਵੀਂ ਗੱਲ ਹੈ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਜੇ ਇਸ ਦਾ ਫੋਕਸ ਪੰਜਾਬ, ਨਾਗਾਲੈਂਡ, ਕਸ਼ਮੀਰ, ਅਸਾਮ, ਮਣੀਪੁਰ ਇਹਨਾਂ 'ਚ ਹੈ, ਜ਼ਾਹਰ ਹੈ ਇਹ 5 ਸਟੇਟਾਂ ਉਹ ਨੇ ਜਿੱਥੇ ਕਿ ਆਜ਼ਾਦੀ ਦੀਆਂ ਤਹਿਰੀਕਾਂ ਚੱਲ ਰਹੀਆਂ ਨੇ। ਸੋ ਇਹਦੇ ਥੱਲੇ ਵੀ ਕੁਛ ਨਾ ਕੁਛ ਜਿਹੜਾ ID ਬਾਇਓਮੈਟ੍ਰਿਕਸ ਦਾ ਮਕਸਦ ਸਿਰਫ ਕੋਈ ਵੋਟ ਪਰਪਸ ਲਈ ਨਹੀਂ ਹੈ, ਕਿਉਂਕਿ VOTING ਦੇ ਲਈ ਤਾਂ ID ਬਣਾਉਂਦੇ ਨੇ ਵਿਦ ਪਿਕਚਰ ਵਾਲੀ। ਸੋ ਜੇ ਵੋਟ ਤੋਂ ਬਿਨਾਂ ਕੋਈ ਹੋਰ ਇਹ IDs ਬਣਾਈਆਂ ਜਾ ਰਹੀਆਂ ਤਾਂ ਸਾਨੂੰ ਇਹ ਸ਼ੱਕ ਹੈ ਵੀ ਇਸ ਦਾ ਮਿਸਯੂਜ਼ ਹੋਏਗਾ ਕਿਸੇ ਨਾ ਕਿਸੇ ਲੈਵਲ ਤੇ। ਉਹਨਾਂ ਦੇ ਕੋਲ ਜਿਹਨੂੰ ਮਰਜ਼ੀ ਕਿਸੇ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਲਈ ਔਰ ਫਿਰ ਜਿਹੜਾ ਵੀ ਉਹਨਾਂ ਦੇ ਕੋਲ ਇਮੇਜਿਸ ਉਹਨਾਂ ਦੇ ਨੇ ਉਸ ਨੂੰ ਇਸਤੇਮਾਲ ਕਰ ਸਕਦੇ ਨੇ। ਸੋ ਔਰ ਉਹਨਾਂ ਦਾ ਇਹ ਕਨਕਲੂਜਨ ਠੀਕ ਹੈ ਕਿ ਇਹ ਇੱਕ ਮੰਦਭਾਗੀ ਟਿੱਪਣੀ ਹੈ ਜਿਹੜੀ ਉਹਨਾਂ ਨੇ ਕੀਤੀ ਹੈ, ਪਰ ਇਹ ਸੱਚੀ ਗੱਲ ਹੈ ਕਿ ਪੰਜਾਬ ਇੱਕ ਵੱਡੀ ਜੇਲ੍ਹ ਬਣ ਚੁੱਕਾ ਹੈ ਔਰ ਜਿਹੜੇ ਪੰਜਾਬ ਦੇ ਵਛਿੰਦੇ ਨੇ ਖਾਸ ਤੌਰ ਤੇ ਸਿੱਖ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਉਹਨਾਂ ਦੀ ਮਾਨਸਿਕਤਾ ਨੇ ਗੁਲਾਮੀ ਕਬੂਲੀ ਹੋਈ ਹੈ। ਇਹ ਬਹੁਤ ਵੱਡਾ ਮੈਂ ਸਮਝਦਾ ਕਿ ਸਾਡੇ ਲਈ ਇਹ ਧੱਕੇ ਵਾਲੀ ਗੱਲ ਹੋਏਗੀ ਕਿ ਉਹ ਸਿੱਖ ਜਿਹਦਾ ਮੁੱਢਲੇ ਤੌਰ ਦੇ ਉੱਤੇ ਬਾਦਸ਼ਾਹ ਜਾਂ ਬਾਗੀ ਜੋ ਸਾਡਾ ਕਨਸੈਪਟ ਹੈ, ਤੇ ਜੇ ਸਿੱਖ ਉਸ ਗੁਲਾਮੀ ਨੂੰ ਇੰਜੋਏ ਕਰਨ ਲੱਗ ਗਏ ਕਿਸੇ ਹੱਦ ਤੱਕ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਏਜੰਸੀਆਂ ਨੇ ਫੁੱਲ ਬੈਕਿੰਗ ਦਿੱਤੀ ਹੈ। ਦਿੱਲੀ ਇਲੈਕਸ਼ਨਾਂ ਦੇ ਵਿੱਚ ਵੀ
ਦੂਸਰੇ ਧਿਰ ਦੀ ਹਾਰ ਭਾਵੇਂ ਉਹਦੇ ਹੋਰ ਵੀ ਕਾਰਨ ਨੇ, ਪਰ ਇੱਕ ਜਿਹੜੀ ਖਬਰ ਉੱਥੋਂ ਅੰਦਰੂਨੀ ਸਰੋਤਾਂ ਤੋਂ ਬਾਹਰ ਆਈ, ਉਹਨਾਂ ਨੇ ਕਿਹਾ ਜੀ ਕਿ ਇਸ ਵਾਰ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਸੀ ਉਹਨਾਂ ਨੇ ਵੀ ਦਿੱਲੀ ਦੇ ਵਿੱਚ ਆਪਣਾ ਵੇਟ ਜਿਹੜਾ ਹੈ ਉਹ ਬਾਦਲ ਦੇ ਪਿੱਛੇ ਸੁੱਟੇ, ਕਿਉਂਕਿ ਉਹਨਾਂ ਨੂੰ ਬਾਦਲ ਤੋਂ ਵਧੀਆ ਕੋਈ ਹੋਰ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਸਿੱਖਾਂ ਦੇ ਕਾਜ਼ ਨੂੰ ਜਾਂ ਸਿੱਖ ਧਰਮ ਨੂੰ ਜਿਹੜਾ ਨੁਕਸਾਨ ਪਹੁੰਚਾ ਸਕਦਾ। ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ TV 84 ਤੋਂ ਬਹੁਤ ਉਮੀਦਾਂ ਲਾਈਆਂ ਨੇ ਕਿ ਅਸੀਂ ਜਿਹੜਾ ਇਸ ਨੂੰ ਕਾਫੀ ਬੋਲਡਲੀ ਆਪਣੀ ਗੱਲ ਕਰੀਏ, ਔਰ ਉਹਨਾਂ ਨੇ ਹਵਾਲਾ ਦਿੱਤਾ ਹੈ ਗਵਰਨਮੈਂਟ ਇਨ ਐਗਜ਼ਾਈਲ ਜਿਹੜੀ ਦਲਾਈ ਲਾਮਾ ਨੇ ਐਸਟੈਬਲਿਸ਼ ਕੀਤੀ ਹੈ, ਔਰ ਉੱਥੋਂ ਉਹਨਾਂ ਨੇ ਸ਼ਾਰਟ ਵੇਵ ਰੇਡੀਓ ਦੀ ਗੱਲ ਕੀਤੀ ਹੈ। ਦੇਖੋ ਇੱਥੇ ਸਾਡੀਆਂ ਕੁਝ ਬੰਦਸ਼ਾਂ ਵੀ ਨੇ, ਅਸੀਂ ਕੋਸ਼ਿਸ਼ ਤਾਂ ਬੇਸ਼ੱਕ ਫਰੀडम ਆਫ ਐਕਸਪ੍ਰੈਸ਼ਨ ਹੈ, ਬਟ ਇਹਦੇ ਬਾਵਜੂਦ ਅਸੀਂ ਗੱਲ ਆਪਣੀ ਬੇਬਾਕ ਤਰੀਕੇ ਨਾਲ ਕਰਦੇ ਹਾਂ, ਕਾਨੂੰਨੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਦਾਇਰੇ 'ਚ ਰਹਿੰਦੇ ਹਾਂ, ਪਰ ਕਿਉਂਕਿ ਉੱਥੇ ਤਾਂ ਦਲਾਈ ਲਾਮੇ ਨੂੰ ਇੰਡੀਆ ਨੇ ਟੈਰੀਟਰੀ ਪ੍ਰੋਵਾਈਡ ਕੀਤੀ ਹੈ, ਉਹਨੂੰ ਅਮਰੀਕਾ ਵੀ ਇੰਡੀਆ ਵੀ ਇੱਕ ਚਾਈਨਾ ਦੇ ਖਿਲਾਫ ਇੱਕ ਪਪਟ ਦੇ ਤੌਰ ਤੇ ਇਸਤੇਮਾਲ ਕਰਦੇ ਨੇ, ਜਦੋਂ ਚਾਹੁੰਦੇ ਨੇ ਉਹਨਾਂ ਤੋਂ ਉੱਥੇ ਪ੍ਰੋਟੈਸਟ ਵੀ ਕਰਵਾ ਦਿੰਦੇ ਨੇ। ਪਰ ਇੱਥੋਂ ਦੇ ਹਾਲਾਤ ਤਾਂ ਇਹ ਹੈ ਵੀ ਜਿਹੜੇ ਪੰਥਕ ਜਾਂ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਐਕਸਟ੍ਰੈਡੀਸ਼ਨ ਟ੍ਰੀਟੀਜ਼ ਦੇ ਥੱਲੇ ਵਾਪਸ ਸੱਦਿਆ ਜਾਂਦਾ ਹੈ। ਇੱਥੋਂ ਦੀਆਂ ਹਕੂਮਤਾਂ ਜਾਂ ਇੱਥੋਂ ਦੀਆਂ ਏਜੰਸੀਆਂ ਵੀ ਕਿਸੇ ਨਾ ਕਿਸੇ ਲੈਵਲ ਤੇ ਜਿਹੜਾ ਉਹਨਾਂ ਨੂੰ ਜਿਹੜਾ ਉਹ ਹਰਾਸ ਕਰਦੀਆਂ ਨੇ। ਸੋ ਸਾਡੀਆਂ ਕੁਝ ਬੰਦਸ਼ਾਂ ਨੇ, ਪਰ ਅਸੀਂ ਬਿਲਕੁਲ ਜੇ ਅਸੀਂ ਸੱਚ ਹੱਕ ਆਵਾਜ਼ ਦੇ ਪਹਿਰੇਦਾਰ ਹੋਣ ਦੇ ਨਾਤੇ TV 84 ਦੇ ਵਿੱਚ ਸੱਚੋ ਸੱਚ ਬਿਆਨ ਕਰਨ ਦੀ ਗੱਲ ਦੀ ਸ਼ੁਰੂਆਤ ਕੀਤੀ ਹੈ, ਤੇ ਅਸੀਂ ਸੱਚੋ ਸੱਚ ਹੀ ਬਿਆਨ ਕਰਾਂਗੇ, ਔਰ ਜੇ ਸਤਿਗੁਰੂ ਦੀ ਰਹਿਮਤ ਰਹੀ ਤੇ ਜ਼ਰੂਰ ਇਹ ਜਿਹੜਾ TV 84 ਹੈ ਇਹ ਖਾਲਿਸਤਾਨ ਦੀ ਇੱਕ ਬੁਲੰਦ ਆਵਾਜ਼ ਵੀ ਹੋਏਗਾ, ਔਰ ਇਹ ਪਲੇਟਫਾਰਮ ਵੀ ਮੁਹੱਈਆ ਕਰੇਗਾ ਸਾਰਿਆਂ ਨੂੰ। ਅਸੀਂ ਈਵਨ ਹੁਣ ਜਿੰਨੀਆਂ ਈਮੇਲਸ ਹੁੰਦੀਆਂ ਨੇ ਉਹਨਾਂ 'ਚੋਂ 2-3 ਨੈਗੇਟਿਵ ਵੀ ਹੁੰਦੀਆਂ, ਅਸੀਂ ਉਹਨੂੰ ਪਿਕ ਕਰਦੇ ਹਾਂ ਤਾਂ ਕਿ ਇਹ ਨਾ ਲੱਗੇ ਕਿ ਵਨ ਸਾਈਡਡ ਪ੍ਰੋਪੇਗੈਂਡਾ ਚੈਨਲ ਹੈ ਜਿਹੜਾ ਤਿਬਤਨ ਸ਼ਾਰਟਵੇਵ ਵਾਲਾ, ਉਹ ਜਸਟ ਇੱਕ ਪ੍ਰੋਪੇਗੈਂਡਾ ਚੈਨਲ ਹੈ। ਸੋ ਅਸੀਂ ਦੂਸਰਿਆਂ ਨੂੰ ਵੀ, ਔਰ ਸਾਡੇ ਲਈ ਖੁਸ਼ੀ ਹੋਏਗੀ ਸਾਨੂੰ ਕਿ ਕਦੇ ਇੰਡੀਅਨ ਐਂਬੈਸਡਰ ਜਾਂ ਇੰਡੀਅਨ ਕੌਂਸੂਲੇਟ ਕਿ ਕਾਲ ਕਰਕੇ ਜੀ ਅਸੀਂ ਆਉਣਾ ਚਾਹੁੰਦੇ ਹਾਂ, ਅਸੀਂ ਡਿਬੇਟ ਕਰਨਾ ਚਾਹੁੰਦੇ ਹਾਂ, ਜੋ ਗੱਲਾਂ ਤੁਸੀਂ ਕਹਿ ਰਹੇ ਹੋ ਇਹ ਠੀਕ ਨਹੀਂ ਹੈ ਜੀ, ਇੰਡੀਆ ਦਾ ਸਟੈਂਡ ਇਹ ਹੈ, ਅਸੀਂ ਉਹਨਾਂ ਨੂੰ ਵੀ ਵੈਲਕਮ ਕਰਾਂਗੇ ਕਿ ਉਹ ਆ ਕੇ ਸਾਡੇ ਨਾਲ 1-to-1 ਡਿਬੇਟ ਕਰਨ। ਪਰ ਵੀਰ ਢਿੱਲੋਂ ਜੀ ਦਾ ਬਹੁਤ ਬਹੁਤ ਧੰਨਵਾਦ, ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਅੱਗੋਂ ਵੀ ਸਾਨੂੰ ਉਹ ਆਪਣੇ ਇਸ ਕਿਸਮ ਦੇ ਸੁਜੈਸ਼ਨਸ ਦੇ ਨਾਲ ਔਰ ਆਪਣੀ ਇਨਪੁਟ ਦੇ ਨਾਲ ਨਵਾਜਦੇ ਰਹਿਣਗੇ। ਜੀ ਡਾਕਟਰ ਸਾਹਿਬ ਹੁਣ ਅਸੀਂ ਇੱਕ ਬ੍ਰੇਕ ਲੈਂਦੇ ਹਾਂ। ਦਰਸ਼ਕੋ, ਈਮੇਲ ਦਾ ਸਿਲਸਿਲਾ ਡਾਕਟਰ ਸਾਹਿਬ ਨਾਲ ਇਦਾਂ ਹੀ ਜਾਰੀ ਰਹੇਗਾ, ਪਰ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਸੋ ਸਾਡੇ ਨਾਲ ਇਦਾਂ ਹੀ ਬਣੇ ਰਹਿਣਾ। ਤੁਹਾਡਾ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਵਾਪਸ ਸਵਾਗਤ ਹੈ। ਡਾਕਟਰ ਸਾਹਿਬ, ਹੁਣ ਜੋ ਸਾਡੀ ਅਗਲੀ ਈਮੇਲ ਹੈ ਉਹ ਪੰਜਾਬ ਮੋਹਾਲੀ ਤੋਂ ਆਈ ਹੈ ਤੇ ਲਿਖਣ ਵਾਲੇ ਹਨ ਸਰਦਾਰ ਮਨਮੀਤ ਸਿੰਘ ਜੀ। ਇਹ ਕਹਿੰਦੇ ਹਨ ਕਿ ਇਹਨਾਂ ਦੇ ਬਾਹਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਸੀਗਾ ਇਸ TV 84 ਦੇਖਣ ਲਈ। ਮੈਂ ਕਹਿੰਦੇ ਨੇ ਕਿ ਮੈਂ ਇਸ ਨੂੰ ਵੇਖਣ ਦਾ ਯਤਨ ਕਰਦਾ ਹਾਂ, ਪਰ ਕਈ ਵਾਰ ਬਫਰਿੰਗ ਬਹੁਤ ਜ਼ਿਆਦਾ ਹੁੰਦੀ ਹੈ, ਸਾਰਾ ਸਵਾਦ ਮਾਰਿਆ ਜਾਂਦਾ ਹੈ। ਆਪਣੇ ਸਿਸਟਮ ਨੂੰ ਹੋਰ ਬਿਹਤਰ ਬਣਾਓ। ਪ੍ਰੋਗਰਾਮ ਦੀ ਹੋਸਟ ਮਲਿਕਾ ਕੌਰ ਸਕਰੀਨ ਤੇ ਤਾਂ ਫੱਬਦੀ ਹੈ, ਪਰ ਪੰਜਾਬੀ ਜ਼ਿਆਦਾ ਅੜ ਕੇ ਬੋਲਦੀ ਹੈ। ਇੰਪਰੂਵ ਕਰਨ ਦੀ ਲੋੜ ਹੈ। ਕੰਟੈਂਟ ਵਾਈਜ਼ TV 84 ਬਾਕੀ ਚੈਨਲਸ ਨਾਲੋਂ ਕਾਫੀ ਠੀਕ ਹੈ, ਪਰ ਕੁਝ ਸੌਂਗਸ ਤੁਹਾਡੇ TV 84 ਨਾਲ ਇਨਸਾਫ ਨਹੀਂ ਕਰਦੇ। ਇਹ ਨਾ ਸਮਝਣਾ ਕਿ ਮੈਂ ਨੁਕਸ ਕੱਢ ਰਿਹਾ। ਤੁਹਾਡਾ ਕਹਿਣ ਮੁਤਾਬਿਕ ਇਸ ਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਦੇਖਣਾ ਚਾਹੁੰਦਾ ਹਾਂ, ਇਸ ਲਈ ਕ੍ਰਿਟੀਕਲ ਅਪਰੋਚ ਰੱਖੀ ਹੈ। ਮੈਂ ਗੁਰੂ ਮੇਕ TV 84 ਸਕਸੈਸਫੁਲ ਵੈਂਚਰ। ਸਰ ਮਨਮੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਵਾਕਿਆ ਹੀ ਜ਼ਰਾ ਤਿੱਖਾ ਰੱਖਿਆ ਹੈ, ਬਟ ਅਸੀਂ ਐਪਰੀਸ਼ੀਏਟ ਕਰਦੇ ਹਾਂ, ਕਿਉਂਕਿ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਬਹੁਤ ਸਾਰੀਆਂ ਐਪਰੀਸ਼ੀਏਸ਼ਨਸ ਦੀਆਂ ਈਮੇਲਸ ਜਾਂ ਫੋਨ ਕਾਲਸ ਬਹੁਤ ਵਾਰ ਇੰਨੀਆਂ ਜ਼ਿਆਦਾ ਹੁੰਦੀਆਂ ਨੇ ਵੀ ਅਸੀਂ ਉਹਨਾਂ ਨੂੰ ਸ਼ਾਮਲ ਨਹੀਂ ਕਰਦੇ, ਬਟ ਅਸੀਂ ਜਿਹੜੀਆਂ ਕ੍ਰਿਟੀਕਲ ਨੇ ਉਹਨਾਂ ਨੂੰ ਪਿਕ ਕਰਦੇ ਹਾਂ। ਬਫਰਿੰਗ ਦੀ ਗੱਲ, ਇਹ ਕੁਛ ਥਾਵਾਂ ਤੋਂ ਅਜੇ ਵੀ ਸ਼ਿਕਾਇਤ ਹੈ, ਪਰ ਮੇਰਾ ਖਿਆਲ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਬਹੁਤ ਵਾਰੀ ਤੁਹਾਡੇ ਆਪਣੇ ਕੰਪਿਊਟਰ ਤੇ ਜਾਂ ਕਿਸ ਕਿਸਮ ਦਾ ਤੁਹਾਡਾ ਕਿੰਨਾ ਪਾਵਰਫੁਲ ਇੰਟਰਨੈਟ ਹੈ ਇਸ ਦੇ ਉੱਤੇ ਵੀ ਡਿਪੈਂਡ ਕਰਦਾ ਹੈ, ਕਿਉਂਕਿ ਜਿਹੜੇ ਦੂਸਰੇ ਕਾਲਰਸ ਨੇ ਇੰਡੀਆ ਤੋਂ ਹੀ ਕਾਲ ਕੀਤੀ ਹੈ ਪੰਜਾਬ ਤੋਂ, ਉਹਨਾਂ ਨੇ ਇਹ ਸ਼ਿਕਾਇਤ ਨਹੀਂ ਕੀਤੀ। ਸੋ ਹੋ ਸਕਦਾ ਹੈ ਤੁਹਾਡਾ ਕੰਪਿਊਟਰ ਨੈਟਵਰਕ ਜਾਂ ਇੰਟਰਨੈਟ ਜਿਹੜਾ ਹੈ ਉਹ ਉਨਾ ਸਟਰੋਂਗ ਨਾ ਹੋਏ, ਬਟ ਫਿਰ ਵੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਜਦੋਂ ਵੀ ਕੋਈ ਇਸ ਕਿਸਮ ਦੀ ਸ਼ਿਕਾਇਤ ਆਉਂਦੀ ਹੈ ਸੋ ਰੈਫਰ ਕਰਦੇ ਹਾਂ ਜੀ। ਤੁਸੀਂ ਸ਼ਬਦ ਆੜ ਕੇ ਤੇ ਬੋਲਣ ਲੱਗਿਆ ਬਿਲਕੁਲ ਨਹੀਂ ਅੜੇ, ਅੱਗੇ ਨਾਲੋਂ ਬਿਹਤਰ ਹੋ ਰਿਹਾ। ਸੋ ਮੇਰਾ ਖਿਆਲ ਹੈ ਕਿ ਵੀ
ਹੋਰ ਵੀ ਬਿਹਤਰ ਹੋਏਗੀ ਤੁਹਾਡੀ ਪਰਫਾਰਮੈਂਸ। ਸੌਂਗਸ ਜਿਹੜੇ ਨੇ ਕੁਛ ਇਨਸਾਫ ਨਹੀਂ ਕਰਦੇ। ਦੇਖੋ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ 6 ਤੋਂ 8 ਘੰਟੇ ਐਂਟਰਟੇਨਮੈਂਟ ਪ੍ਰੋਗਰਾਮ ਦੇਣਾ ਇਹ ਸਾਡੀ ਕੰਪਲਸ਼ਨ ਹੈ। ਪੰਜਾਬ 'ਚ ਜਿਸ ਕਿਸਮ ਦੇ ਸੌਂਗ ਫਿਲਮ ਇੰਡਸਟਰੀ 'ਚ ਜਾਂ ਅਦਰਵਾਈਜ਼ ਜਿਹੜੇ ਪ੍ਰਾਈਵੇਟ ਐਲਬਮ ਬਣਾਉਂਦੇ ਨੇ ਉਹ ਪ੍ਰੋਡਿਊਸ ਕਰ ਰਹੇ ਨੇ, ਉਹ ਬਿਲਕੁਲ ਲੱਚਰਪੁਣ ਹੈ। ਸੋ ਉਹਦੇ 'ਚੋਂ ਜਿਹੜੀ ਜਿੰਨੇ ਕੁ ਵੀ ਸੈਲੈਕਟਿਵ ਚੰਗੇ ਜਿਹੜੇ ਕਿ ਸੌਂਗਸ ਨੇ ਉਹ ਪਿਕ ਕੀਤੇ ਜਾ ਰਹੇ ਨੇ। ਇੱਕ ਟੀਮ ਇਸੇ ਕੰਮ ਲੱਗੀ ਹੁੰਦੀ ਹੈ ਕਿਉਂਕਿ ਕਾਫੀ ਲੰਬਾ ਚੌੜਾ ਕੰਮ ਹੁੰਦਾ ਹੈ ਉਹਨੂੰ ਜਿਹੜਾ ਅਪਲੋਡ ਕਰਨਾ ਜਾਂ ਉਸ ਨੂੰ ਉਹਦੀ ਕੁਆਲਿਟੀ ਜਿਹੜੀ ਹੈ ਖਾਸ ਤੌਰ 'ਤੇ ਜਿਹੜੀ HD ਕੁਆਲਿਟੀ ਹੈ, ਹਾਈ ਡੈਂਸਿਟੀ ਉਹ ਰੱਖਣੀ। ਲੇਕਿਨ ਇਹ ਤੁਹਾਡਾ ਸੁਝਾਅ ਜਿਹੜਾ ਹੈ ਉਹ ਬਿਲਕੁਲ ਠੀਕ ਹੈ। ਸਾਨੂੰ ਵੀ ਕਈ ਵਾਰੀ ਅਸੀਂ ਕੰਫਰਟੇਬਲ ਨਹੀਂ ਹੁੰਦੇ ਕੁਛ ਦੇ ਵਿੱਚ, ਲੇਕਿਨ ਹੌਲੀ ਹੌਲੀ ਜਿਹੜਾ ਹੈ ਇਸ ਪਾਸੇ ਵੱਲ ਇੰਪਰੂਵਮੈਂਟ ਹੋਏਗੀ। ਜਿਉਂ-ਜਿਉਂ ਸਾਨੂੰ ਨਵਾਂ ਮਟੀਰੀਅਲ ਮਿਲਦਾ ਜਾਏਗਾ, ਪੁਰਾਣਾ ਜਿਹੜਾ ਉਹ ਡਿਸਕਾਰਡ ਹੁੰਦਾ ਜਾਏਗਾ। ਸੋ ਤੁਸੀਂ ਸਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਗੁਰੂ ਤੁਹਾਡਾ ਵੀ ਭਲਾ ਕਰੇ। ਇਵੇਂ ਹੀ ਪ੍ਰੋਗਰਾਮ ਦੇਖਦੇ ਰਹੋ ਔਰ ਸਾਨੂੰ ਆਪਣੀ ਜਿਹੜੀ ਕ੍ਰਿਟੀਕਲ ਐਨਾਲਿਸਿਸ ਹੈ ਉਸ ਬਾਰੇ ਜ਼ਰੂਰ ਆਗਾਹ ਕਰਦੇ ਰਹੋ ਜੀ। ਡਾਕਟਰ ਸਾਹਿਬ, ਬੀਬੀ ਗੁਰਦੇਵ ਕੌਰ ਮਨਚੰਦਾ ਨੇ ਲੈਸਟਰ ਸਿਟੀ UK ਤੋਂ ਅਗਲਾ ਮੈਸੇਜ ਲਿਖਿਆ ਹੈ। ਉਹ ਕਹਿੰਦੇ ਨੇ ਪ੍ਰੋਗਰਾਮ ਸੱਚੋ ਸੱਚ ਬੜਾ ਮਿਆਰੀ ਪ੍ਰੋਗਰਾਮ ਹੈ ਜਿਸ ਵਿੱਚ ਸਪਿਰਿਚੁਅਲ, ਹਿਸਟੋਰੀਕਲ, ਸੋਸ਼ਲ, ਪੋਲੀਟੀਕਲ, ਫੈਮਿਲੀ ਵਾਈਜ਼ ਚੈਲੰਜਸ ਸਾਰੇ ਹੀ ਕੰਟੈਕਸਟ ਮੌਜੂਦ ਹਨ ਜੀ। ਡਾਕਟਰ ਸਾਹਿਬ, ਤੁਸੀਂ ਇਹਨਾਂ ਗਿਆਨ ਕਿਉਂ ਤੇ ਕਿਵੇਂ ਹਾਸਿਲ ਕੀਤਾ? ਸਾਡੀ ਧਾਰਮਿਕ ਸ਼੍ਰੇਣੀ ਵੀ ਇਹਨਾਂ ਦੀ ਵੀ ਗਿਆਨਵਾਨ ਤੋਂ ਲੋਭ ਰਹਿਤ ਹੁੰਦੀ ਹੈ। ਹਾਂਜੀ, ਹੋ ਗਿਆ ਸਰ। ਹਾਂਜੀ, ਫਿਰ ਪੜ੍ਹਨਾ ਦੀ ਅਖੀਰਲੀ ਲਾਈਨ ਜੀ। ਉਹ ਕਹਿੰਦੇ ਨੇ ਕਿ ਕਾਸ਼ ਸਾਡੀ ਧਾਰਮਿਕ ਸ਼੍ਰੇਣੀ ਵੀ ਇਨ੍ਹੀਂ ਗਿਆਨਵਾਨ ਤੋਂ ਲੋਭ ਰਹਿਤ ਹੁੰਦੀ ਤੇ ਲੋਭ ਰਹਿਤ ਹੁੰਦੀ। ਦੇਖੋ ਪਹਿਲਾਂ ਤਾਂ ਭੈਣ ਜੀ ਗੁਰਦੇਵ ਕੌਰ ਜੀ ਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ। ਇਹ ਕੋਈ ਸਾਡੀ ਮੈਂ ਸਮਝਦਾ ਵੀ ਚਲੋ ਉਹਨਾਂ ਦੀ ਨਵਾਜ਼ਿਸ਼ ਹੈ ਕਿ ਉਹਨਾਂ ਨੇ ਸਾਨੂੰ ਗਿਆਨਵਾਨ ਕਿਹਾ, ਪਰ ਮੈਂ ਸਮਝਦਾ ਵੀ ਅਸੀਂ ਸਾਰੇ ਵਿਦਿਆਰਥੀ ਹਾਂ, ਜਗਿਆਸੂ ਹਾਂ, ਇੱਕ ਦੂਸਰੇ ਤੋਂ ਸਿੱਖਦੇ ਹਾਂ ਤੇ ਗੁਰੂ ਦੀ ਰਹਿਮਤ ਨਾਲ ਜਦੋਂ ਗੁਰਮੁਖਾਂ ਦਾ, ਗੁਰਸਿੱਖਾਂ ਦਾ ਸਾਥ ਮਿਲਦਾ ਹੈ, ਸੰਗਤ ਮਿਲਦੀ ਹੈ ਤੇ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ। ਸੋ ਮੈਂ ਸਮਝਦਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਆਪਣੀ ਪ੍ਰਚਾਰਕ ਸ਼੍ਰੇਣੀ ਵੱਲ ਦੇਖਦੇ ਹਾਂ, ਬੇਸ਼ੱਕ ਉਹਨਾਂ 'ਚੋਂ ਕੁਝ ਬੜੇ ਡੈਡੀਕੇਟਿਡ ਨੇ ਜਿਨ੍ਹਾਂ ਨੇ ਬਾਕੀ ਕਿੱਤੇ ਛੱਡ ਕੇ ਇਸ ਨੂੰ ਚੁਣਿਆ ਕਿ ਉਹਨਾਂ ਨੇ ਪ੍ਰਚਾਰ ਕਰਨਾ, ਸਿੱਖੀ ਨਾਲ ਪਿਆਰ ਕਰਦੇ ਨੇ, ਪਰ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਨੇ ਇਸ ਨੂੰ ਇੱਕ ਕਿੱਤਾ ਬਣਾਇਆ, ਪ੍ਰੋਫੈਸ਼ਨ ਬਣਾਇਆ। ਇਸ ਲਈ ਉਹਨਾਂ ਦਾ ਪ੍ਰਭਾਵ ਵੀ ਨਹੀਂ ਹੁੰਦਾ। ਸੋ ਅਸੀਂ ਇਹੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਸਾਡੀ ਯੰਗਰ ਜਨਰੇਸ਼ਨ ਹੈ ਖਾਸ ਤੌਰ 'ਤੇ, ਉਹ ਜਦੋਂ ਜਾਣਨਾ ਚਾਹੁੰਦੇ ਨੇ ਲੌਜਿਕ ਦੇ ਨਾਲ, ਪੱਛਮ ਦੀ ਤਰਜ਼ ਦੇ ਉੱਤੇ ਉਹਨਾਂ ਦੇ ਮਾਈਂਡਸੈਟ ਬਣੇ ਹੋਏ ਨੇ ਤੇ ਇਹ ਜਿਹੜੇ ਸਾਡੇ ਬਹੁਤ ਸਾਰੇ ਪ੍ਰਚਾਰਕ ਨੇ, ਇਹਨਾਂ ਦੀ ਟ੍ਰੇਨਿੰਗ ਤਾਂ ਗੁਰਦੁਆਰਾ ਸਾਹਿਬਾਨ ਦੀ ਸਟੇਜ ਨੂੰ ਹੈਂਡਲ ਕਰਨ ਤੱਕ ਹੈ। ਸਿਲੈਕਟ ਸ਼ਬਦ ਹੋਣਗੇ, ਉਹਨਾਂ ਨੂੰ ਪਤਾ ਹੈ ਤੁਸੀਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਪੜੋ ਜਾਂ ਜੋ ਮੰਗੇ ਠਾਕੁਰ ਆਪਣੇ ਤੇ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਉਹੀ 20-25-30 ਸ਼ਬਦ ਜਿਹੜੇ ਨੇ ਉਹ ਰਿਪੀਟ ਹੁੰਦੇ ਨੇ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ ਔਰ ਉਹਦੇ ਵਿੱਚ ਬਹੁਤ ਸਾਰੇ ਜਿਹਦੇ 'ਚ ਕਿ ਤੁਹਾਡੇ ਨਾਲ ਫਿਲਸੋਫੀਕਲ ਔਰ ਦੂਸਰੇ ਡਾਇਲੌਗ ਦੀ ਜਿਵੇਂ ਸਿੱਧ ਗੋਸ਼ਟ ਹੈ। ਸੋ ਉਸ ਕਿਸਮ ਦੇ ਨੂੰ ਉਹ ਚੁਣਦੇ ਵੀ ਨਹੀਂ ਨੇ, ਵਿਚਾਰ ਦਾ ਵਿਸ਼ਾ ਵੀ ਨਹੀਂ ਬਣਾਉਂਦੇ। ਇਸੇ ਤਰ੍ਹਾਂ ਗੁਰਦੁਆਰਾ ਕਮੇਟੀਆਂ ਦਾ ਪ੍ਰਭਾਵ ਹੈ, ਕਿਉਂਕਿ ਹੁਣ ਜੇ ਕਮੇਟੀਆਂ ਦੇ ਵਿੱਚ ਨਸ਼ਾ ਕਰਨ ਵਾਲੇ ਸ਼ਰਾਬੀ ਕਿਸਮ ਦੇ ਲੋਕ ਨੇ ਤੇ ਬਹੁਤ ਘੱਟ ਪ੍ਰਚਾਰਕ ਜਾਂ ਰਾਗੀ ਜਾਂ ਵਿਦਵਾਨ ਹੋਣਗੇ ਜਿਹੜੇ ਖੁੱਲ੍ਹ ਕੇ ਕਹਿਣਗੇ ਕਿ ਵੀ ਇਹ ਜਿਹੜੀ ਹੈ ਇਹ ਤਾਂ ਸਿੱਖੀ ਦੇ ਖਿਲਾਫ ਨੇ ਇਹ ਗੱਲਾਂ। ਸ਼ਰਾਬੀ ਜਿਹੜਾ ਉਹ ਕਿਵੇਂ ਆਪਣੇ ਆਪ ਨੂੰ ਇੱਕ ਸਿੱਖ ਕਲੇਮ ਕਰਦਾ। ਸੋ ਇਹ ਵੀ ਇੱਕ ਕਾਰਨ ਹੈ ਕਿ ਇੱਕ ਹਿਪੋਕ੍ਰੇਸੀ ਜਿਹੀ ਬਣ ਗਈ, ਇੱਕ ਦੰਭ ਜਿਹਾ ਬਣ ਗਿਆ। ਜਿਹੜੇ ਗਿਆਨਵਾਨ ਵੀ ਨੇ ਉਹਨਾਂ ਦੇ ਕੋਲ ਹੌਸਲਾ ਨਹੀਂ ਹੈ, ਕਰੇਜ ਨਹੀਂ ਹੈ ਕਿ ਉਹ ਸੱਚ ਨੂੰ ਸੱਚ ਕਹਿ ਸਕਣ। ਤੇ ਜਦੋਂ ਯੰਗਸਟਰਸ ਕਨਫਰੰਟ ਕਰਦੇ ਨੇ ਆਪਣੇ ਪੇਰੈਂਟਸ ਨੂੰ ਹੀ, ਜਿਵੇਂ ਮੈਂ ਅਕਸਰ ਯੂਥ ਕੈਂਪਸ ਦੇ ਵਿੱਚ ਜਾਂ ਦੂਸਰੇ 'ਚ ਵੀ ਇਹ ਦੇਖਦਾ ਵੀ ਪੇਰੈਂਟਸ ਚਾਅ ਨਾਲ ਬੱਚਿਆਂ ਨੂੰ ਲਿਆਉਣਗੇ। ਉਹ ਚਾਹੁੰਦੇ ਨੇ ਕਿ ਬੱਚੇ ਥੋੜ੍ਹਾ ਬਹੁਤ ਪੰਜਾਬੀ ਕਲਚਰ ਬਾਰੇ ਸਿੱਖਣ, ਬਹਿਣਾ ਉੱਠਣਾ ਸਿੱਖਣ, ਉਹ ਘਰ ਦੇ ਵਿੱਚ ਜਿਹੜਾ ਉਹ ਇੱਕ ਡਿਸਪਲਿਨ 'ਚ ਰਹਿਣਾ ਸਿੱਖਣ। ਪਰ ਜਦੋਂ ਉਹ ਬੱਚੇ ਸਿੱਖੀ ਵੱਲ ਪੂਰਾ ਝੁਕਾਅ ਰੱਖਣ ਲੱਗਦੇ ਨੇ ਤੇ ਸਿੱਖੀ ਪ੍ਰਿੰਸੀਪਲਸ ਦੇ ਨਾਲ ਫਿਰ ਪੇਰੈਂਟਸ ਨੂੰ ਕਨਫਰੰਟ ਕਰਦੇ ਨੇ ਕਿ ਭਾਈ ਤੁਸੀਂ ਕਿਵੇਂ ਸ਼ਰਾਬ ਪੀਂਦੇ ਹੋ,
ਤੁਸੀਂ ਸਾਨੂੰ ਕਹਿੰਦੇ ਹੋ ਡਰੱਗਸ ਨਾ ਕਰੋ, ਤੁਸੀਂ ਘਰ ਦੇ ਵਿੱਚ ਅਲਕੋਹਲ ਬਾਰ ਬਣਾਈ ਹੋਈ ਹੈ ਜੀ। ਤੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਪੁੱਠੀਆਂ ਗੱਲਾਂ ਕੈਂਪਾਂ 'ਚੋਂ ਸਿੱਖ ਕੇ ਆਏ ਨੇ ਜੀ। ਫਿਰ ਉਹ ਕਹਿੰਦੇ ਨੇ ਜੀ ਅਸੀਂ ਤਾਂ ਜਿਹੜਾ ਉਹ ਚਾਹੁੰਦੇ ਸੀ ਵੀ ਬੱਚੇ ਮਾੜਾ ਮੋਟਾ ਕਰਨ, ਜਾਂ ਜਿਹੜੇ ਬੱਚਿਆਂ ਦੇ ਕੇਸ ਨਹੀਂ ਨੇ, ਜਦੋਂ ਕੈਂਪਾਂ 'ਚ ਉਹਨਾਂ ਨੂੰ ਆ ਕੇ ਸਿੱਖੀ ਦਾ ਮੁੱਢਲਾ ਜਿਹੜਾ ਫਲਸਫਾ ਸਮਝ ਆਉਂਦਾ ਹੈ, ਉਹ ਵਾਪਸ ਜਾ ਕੇ ਕਈ ਬੱਚੇ ਰੱਖਣਾ ਚਾਹੁੰਦੇ ਨੇ ਕੇਸ, ਜਾਂ ਉਹ ਪੇਰੈਂਟਸ ਨੂੰ ਕਹਿੰਦੇ ਨੇ, ਫਿਰ ਵੀ ਕੁਝ ਪੇਰੈਂਟਸ ਜਿਹੜੇ ਨੇ ਅਪਸੈਟ ਹੁੰਦੇ ਨੇ। ਸੋ ਮੈਂ ਸਮਝਦਾ ਹਾਂ ਵੀ ਗੱਲ ਜਿਹੜੀ ਯੰਗਸਟਰਸ ਬਾਰੇ ਅਸੀਂ ਬਹੁਤ ਵਾਰੀ ਚਿੰਤਾ ਦਿਖਾਉਂਦੇ ਹਾਂ, ਔਰ ਜਾਇਜ਼ ਵੀ ਹੈ। ਔਰ ਮੈਂ ਸ਼ਾਇਦ ਅੱਗੇ ਵੀ ਇਹ ਗੱਲ ਕਹੀ ਸੀ ਕਿ ਪ੍ਰਿੰਸੀਪਲ ਜੋਤ ਸਿੰਘ ਨੂੰ ਇੱਕ ਵਾਰੀ ਪੁੱਛਿਆ ਸੀ ਕਿ ਜੀ ਬੱਚੇ ਨੂੰ ਧਰਮ ਦੀ ਸਿੱਖਿਆ ਕਦੋਂ ਦੇਣੀ ਚਾਹੀਦੀ ਹੈ, ਕਦੋਂ ਸ਼ੁਰੂ ਕਰੀਏ, 5 ਸਾਲ ਦੀ ਉਮਰ 7 ਸਾਲ? ਤਾਂ ਉਹਨਾਂ ਨੇ ਕਿਹਾ ਸੀ ਕਿ ਬੱਚੇ ਦੇ ਜਨਮ ਤੋਂ 25 ਸਾਲ ਪਹਿਲਾਂ, ਕਿ ਮਤਲਬ ਇਹ ਹੈ ਕਿ ਬੱਚੇ ਦੇ ਮਾਪਿਓ ਧਰਮੀ ਹੋਣ। ਸੋ ਬਹੁਤ ਵਾਰ ਜਿਹਨੂੰ ਅਸੀਂ ਧਰਮ ਦਾ ਨਾਂ ਦਿੰਦੇ ਹਾਂ ਪੇਰੈਂਟਸ ਵੀ, ਵਿਹਾਰਕ ਤੌਰ ਦੇ ਉੱਤੇ ਅਸੀਂ ਆਪਣੇ ਕਿੱਤੇ 'ਚ ਇਮਾਨਦਾਰ ਨਹੀਂ ਹੁੰਦੇ ਜੀ, ਅਸੀਂ ਆਪਣੇ ਵਿਹਾਰ 'ਚ ਇਮਾਨਦਾਰ ਨਹੀਂ ਹੁੰਦੇ, ਸਾਡੇ ਜੀਵਨ 'ਚ ਸਿੱਖੀ ਦੀ ਖੁਸ਼ਬੂ ਨਹੀਂ ਹੁੰਦੀ, ਤੇ ਨਤੀਜੇ ਦੇ ਤੌਰ ਤੇ ਬੱਚੇ ਸਿਰਫ ਗੱਲਾਂ ਦੇ ਨਾਲ ਨਹੀਂ ਰੀਝਦੇ, ਉਹ ਤਾਂ ਪ੍ਰੈਕਟੀਕਲ ਦੇਖਦੇ ਨੇ ਕਿ ਜੋ ਸਾਨੂੰ ਕਿਹਾ ਜਾ ਰਿਹਾ ਹੈ ਕਿ ਸਾਡੇ ਪੇਰੈਂਟਸ ਜਾਂ ਜਿਹੜੇ ਕਹਿਣ ਵਾਲੇ ਨੇ, ਭਾਵੇਂ ਉਹ ਪ੍ਰਚਾਰਕ ਹੋਣ ਜਾਂ ਰਾਗੀ ਹੋਣ, ਵੀ ਉਹ ਆਪ ਜੇ ਲਾਲਚ ਦਿਖਾ ਰਹੇ ਨੇ, ਉਹਨਾਂ ਨੇ ਪੈਸੇ ਪੁਗਾਏ ਹੋਏ ਨੇ ਕਿ ਜੇ ਉਨੇ ਪੈਸੇ ਤੁਸੀਂ ਦਿਓਗੇ ਤੇ ਉਹਨਾਂ ਨੂੰ ਉਹ ਤਾਂ ਤੁਹਾਡੇ ਲਈ ਕੀਰਤਨ ਕਰਨ ਆਣਗੇ ਜਾਂ ਤੁਹਾਡੇ ਲਈ ਕਥਾ ਕਰਨ ਆਣਗੇ, ਤੇ ਉਹ ਤੁਹਾਨੂੰ ਸ਼ਬਦ ਪੜ੍ਹ ਕੇ ਸੁਣਾ ਰਹੇ ਹੋਣਗੇ ਜੀ, ਨਾਂਗੇ ਆਏ ਨਾਂਗੇ ਜਾਣਾ, ਕੋਈ ਨਾ ਰਹਿਸੀ ਰਾਜਾ ਰਾਣਾ, ਕਿਸੇ ਨੇ ਨਹੀਂ ਰਹਿਣਾ। ਉਹ ਕਹਿੰਦੇ ਜੇ ਨੰਗੇ ਆਏ ਨੰਗੇ ਜਾਣੇ, ਤੇ ਜਨਾਬੇ ਆਲਾ ਇਹ ਤੁਸੀਂ ਕਿਹੜਾ ਗਰੀਡ ਦਿਖਾ ਰਹੇ ਹੋ? ਸੋ ਮੈਂ ਸਮਝਦਾ ਵੀ ਇਹ ਵੀ ਇੱਕ ਕੰਬੀਨੇਸ਼ਨ ਹੈ ਜਿਹਦੇ 'ਚ ਕਿ ਸਾਡੇ ਬੱਚੇ ਬੱਚੀਆਂ ਇਮਾਨਦਾਰ ਨੇ, ਉਹ ਹਿਪੋਕਰੇਸੀ ਨੂੰ ਪਸੰਦ ਨਹੀਂ ਕਰਦੇ, ਤੇ ਅਸੀਂ ਬਹੁਤ ਸਾਰੇ ਜਿਹੜੇ ਆ ਅਜੇ ਧਾਰਮਿਕ ਆਪਣਾ ਲਬੋ ਲਿਬਾਸ ਪਹਿਨਣ ਦੇ ਬਾਵਜੂਦ, ਧਾਰਮਿਕ ਚਿਹਰੇ ਰੱਖਣ ਦੇ ਬਾਵਜੂਦ ਅਸੀਂ ਇਮਾਨਦਾਰ ਨਹੀਂ ਆਪਣੇ ਜੀਵਨ 'ਚ। ਜੀ ਡਾਕਟਰ ਸਾਹਿਬ, ਇਹ ਮੈਸੇਜ ਕੁਆਲਾਲੰਪੁਰ ਮਲੇਸ਼ੀਆ ਤੋਂ ਆਇਆ ਹੈ ਤੇ ਲਿਖਣ ਵਾਲੇ ਹਨ ਸਰਦਾਰ ਕਿਰਪਾਲ ਸਿੰਘ ਜੀ। ਇਹਨਾਂ ਨੇ TV 84 ਸ਼ੁਰੂ ਕਰਨ ਤੇ ਬਹੁਤ-ਬਹੁਤ ਵਧਾਈਆਂ ਦਿੱਤੀਆਂ ਹਨ। ਇਹਨਾਂ ਨੇ ਕਿਹਾ ਕਿ ਉਹ 4 ਜਨਰੇਸ਼ਨਸ ਤੋਂ ਮਲੇਸ਼ੀਆ ਵਿੱਚ ਰਹਿੰਦੇ ਹਨ ਤੇ ਹੁਣ ਤੱਕ ਇਹਨਾਂ ਨੇ ਸਾਰੀ ਜਨਰੇਸ਼ਨਸ ਸਿੱਖੀ ਨਿਭਾਉਣ ਵਾਸਤੇ ਬਹੁਤ ਪੱਕੀਆਂ ਰਹੀਆਂ ਹਨ, ਬਟ ਹੁਣ ਕਹਿੰਦੇ ਨੇ ਕਿ ਉਹਨਾਂ ਨੂੰ ਕਮਜ਼ੋਰੀ ਨਜ਼ਰ ਆ ਰਹੀ ਹੈ। ਉਹ ਪੁੱਛਦੇ ਹਨ ਕਿ ਯੂਥ ਨੂੰ ਸਿੱਖੀ ਨਾਲ ਕਿਵੇਂ ਜੋੜਿਆ ਰੱਖਿਆ ਜਾਵੇ। ਦੇਖੋ, ਇਸ ਸਵਾਲ ਦਾ ਕੁਝ ਹਿੱਸਾ ਤਾਂ ਮੈਂ ਪਹਿਲਾਂ ਐਕਸਪਲੇਨ ਕਰ ਦਿੱਤਾ ਹੈ। ਇਹਨਾਂ ਦਾ ਵੀਰ ਕਿਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ। ਇਹਦੇ ਕੋਈ ਸ਼ੱਕ ਨਹੀਂ ਹੈ ਕਿ ਮਲੇਸ਼ੀਆ 'ਚ 4 ਜਾਂ 5 ਜਨਰੇਸ਼ਨ ਪਹਿਲਾਂ, ਲਗਭਗ 100-125 ਸਾਲ ਪਹਿਲਾਂ, ਜਦੋਂ ਸਿੱਖ ਕੈਨੇਡਾ ਬ੍ਰਿਟਿਸ਼ ਕੋਲੰਬੀਆ 'ਚ ਆਏ ਨੇ 19ਵੀਂ ਸਦੀ ਦੇ ਅਖੀਰ 'ਚ, ਉਦੋਂ ਹੀ ਬਹੁਤ ਸਾਰੇ ਪੁਲਿਸ ਦੇ ਵਿੱਚ ਜਿਹੜਾ ਸੈਮਾਈ ਮਿਲਟਰੀ ਸੈਮਾਈ ਪੁਲਿਸ ਡਿਊਟੀ ਸੀ, ਉਹਦੇ 'ਚ ਅੰਗਰੇਜ਼ਾਂ ਨੇ ਲਿਆਂਦੇ, ਕਿਉਂਕਿ ਮਲੇਸ਼ੀਆ ਜਿਹੜਾ ਇਹ ਸਿੰਗਾਪੁਰ ਦਾ ਹੀ ਹਿੱਸਾ ਸੀ। ਤੇ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 1950 ਦੇ ਅਖੀਰ 'ਚ ਜਾਂ 1960 'ਚ ਮਲੇਸ਼ੀਆ ਔਰ ਸਿੰਗਾਪੁਰ 2 ਅਲੱਗ-ਅਲੱਗ ਦੇਸ਼ ਬਣੇ। ਸੋ ਇਸ ਕਰਕੇ ਮਲੇਸ਼ੀਆ ਦੇ ਵਿੱਚ ਸਿੱਖ ਉਨੇ ਹੀ ਪੁਰਾਣੇ ਨੇ ਜਿੰਨੇ ਕਿ ਕੈਨੇਡਾ ਔਰ ਕੈਲੀਫੋਰਨੀਆ ਏਰੀਆ ਦੇ ਵਿੱਚ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਪੂਰੇ 5 ਕਕਾਰੀ ਰੂਪ ਦੇ ਵਿੱਚ ਹੀ ਗਵਰਨਮੈਂਟ ਜੌਬ ਵੀ ਕੀਤੇ, ਔਰ ਅੱਜ ਉਹਨਾਂ ਦੇ ਬੱਚੇ ਬੱਚੀਆਂ ਕੋਈ ਨਿਊਕਲੀਅਰ ਸਾਇੰਟਿਸਟ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ। ਹਾਲਾਂਕਿ ਬਹੁਤ ਸਾਰੀ ਪਰਿਵਾਰਾਂ ਦੀ ਟ੍ਰੈਡੀਸ਼ਨ ਆਰਮੀ ਟ੍ਰੈਡੀਸ਼ਨ ਹੀ ਸੀ, ਉਹਨਾਂ ਦੇ ਵਿੱਚ ਹੀ ਅੱਗੋਂ ਉਹ ਜਾਂਦੇ ਸੀ, ਔਰ ਉੱਥੇ ਕਾਫੀ ਹਾਇਰ ਆਫਿਸਰਸ ਵੀ ਬਣੇ ਨੇ। ਹਾਲਾਂਕਿ ਮਲੇਸ਼ੀਆ ਇੱਕ ਮੁਸਲਿਮ ਮੈਜੋਰਿਟੀ ਕੰਟਰੀ ਹੈ, ਪਰ ਉੱਥੇ ਉਹਨਾਂ ਨੂੰ ਬੜਾ ਸਿੱਖਾਂ ਨੂੰ ਉਹਨਾਂ ਨੇ ਮਾਣ ਦਿੱਤਾ ਹੈ। ਮੇਰਾ ਖਿਆਲ ਹੈ, ਜੇ ਮੈਂ ਗਲਤ ਨਾ ਹੋਵਾਂ, 150 ਤੋਂ ਜ਼ਿਆਦਾ ਗੁਰਦੁਆਰੇ ਨੇ ਮਲੇਸ਼ੀਆ 'ਚ, 1.5 ਲੱਖ ਤੋਂ ਹੀ ਜ਼ਿਆਦਾ ਆਬਾਦੀ ਹੈ ਸਿੱਖਾਂ ਦੀ, ਔਰ ਉਹ ਬੜੇ ਚੰਗੇ ਢੰਗ ਨਾਲ ਆਪਣੇ ਗਵਾਂਢੀਆਂ ਦੇ ਨਾਲ ਰਹਿੰਦੇ ਨੇ। ਜਿਹੜੀ ਯੰਗਰ ਜਨਰੇਸ਼ਨ 'ਚ ਕਮਜ਼ੋਰੀ ਦੀ ਗੱਲ ਕੀਤੀ, ਇਹ ਇੱਕ ਗਲੋਬਲ ਫਿਨੋਮੀਨਾ ਵੀ ਬਣ ਰਿਹਾ ਹੈ। ਇੱਕ ਤਾਂ ਹਾਲੀਵੁੱਡ, ਬਾਲੀਵੁੱਡ, ਇਹਨਾਂ ਸਾਰਿਆਂ ਨੇ ਇਸ ਕਿਸਮ ਦਾ ਇੰਪੈਕਟ ਛੱਡਿਆ ਹੈ। ਕੁਛ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹਦੇ 'ਚ ਇਨਫੋਰਮੇਸ਼ਨ ਇੰਨੀ ਜਿਹਦੇ 'ਚ ਨੈਗੇਟਿਵ ਵੀ ਹੈ, ਪੋਜ਼ਿਟਿਵ ਵੀ ਹੈ, ਤੇ ਇੱਕ ਮਨੁੱਖੀ ਸੁਭਾਅ ਹੈ। ਖਾਸ ਤੌਰ ਤੇ ਬੱਚੇ ਜਦੋਂ ਕਿ ਟੀਨਏਜ 'ਚ ਆਉਂਦੇ ਨੇ, ਉਹ ਨਾ ਪੱਖੀ ਪ੍ਰਭਾਵ ਜ਼ਿਆਦਾ ਕਬੂਲਦੇ ਨੇ। ਅੱਗੇ ਜਿਹੜਾ ਡਾਇਰੈਕਟ 1-to-1 ਟ੍ਰੇਨਿੰਗ ਸੀ, ਬੱਚਾ ਸਕੂਲ ਤੋਂ ਵਾਪਸ ਆਇਆ, ਪੇਰੈਂਟਸ ਨੂੰ ਪਤਾ ਸੀ ਕਿ ਉਹ ਕਿਤੇ ਬਾਹਰ ਨਹੀਂ ਗਿਆ, ਮਾੜੀ ਕੰਪਨੀ 'ਚ ਨਹੀਂ ਹੈ। ਹੁਣ ਬਹੁਤਾ ਸਮਾਂ ਜਿਹੜਾ ਉਹ ਜੇ ਫੋਨਾਂ ਤੇ ਲੱਗੇ ਹੋਏ ਨੇ, ਕੰਪਿਊਟਰਾਂ 'ਚ ਵੜੇ ਹੋਏ ਨੇ, ਸੋ ਉਹਦੇ ਤੋਂ ਤੁਹਾਨੂੰ ਪਤਾ ਨਹੀਂ ਹੈ ਕੀ ਚੱਲ ਰਿਹਾ ਹੁੰਦਾ। ਔਰ ਜਿਸ ਕਿਸਮ ਦੇ ਪ੍ਰੈਂਕਸ ਕੰਪਿਊਟਰਸ ਦੇ ਵਿੱਚ ਵੀ ਚੱਲਦੇ ਨੇ, ਜਿਸ ਕਿਸਮ ਦੀਆਂ ਜਿਹੜੀਆਂ ਉਹ ਹੁਕਅਪਸ ਹੁੰਦੇ ਨੇ, ਸੋ ਕਈ ਵਾਰ ਬੱਚੇ ਉਹਨਾਂ ਦਾ ਪ੍ਰਭਾਵ ਕਬੂਲਦੇ ਨੇ। ਔਰ ਇਹੀ ਕਾਰਨ ਹੈ ਕਿ ਕਈ ਜਾਲੀ ਫੇਸਬੁੱਕ ਫਰੈਂਡ ਬਣ ਕੇ ਐਕਸਪਲੋਇਟੇਸ਼ਨ ਤੱਕ ਗੱਲ ਜਾਂਦੀ ਹੈ। ਦੂਸਰਾ ਪਾਰਟ ਮੈਂ ਸਮਝਦਾ ਵੀ ਅਸੀਂ
ਸਿੱਖ ਨੁਕਤਾ ਨਿਗਾਹ ਤੋਂ, ਜਿਵੇਂ ਜੇ ਕ੍ਰਿਸਚੀਅਨਿਟੀ 'ਚ ਚੈਲੰਜ ਆਇਆ, ਕੈਥੋਲਿਕ 'ਚ ਤਾਂ ਉਹਨਾਂ ਨੇ ਆਪਣੇ ਉਹ ਸਾਰੇ ਬੇਸ ਨੂੰ ਦੁਬਾਰਾ ਦੇਖਦੇ ਨੇ, ਰੀਵਾਈਟਲਾਈਜ਼ ਕਰਦੇ ਨੇ, ਉਹਦੇ ਵਿੱਚ ਚੰਗੇ ਉਹਨਾਂ ਦੇ ਜਿਹੜੇ ਆਗੂ ਨੇ, ਕੋਈ ਕਾਂਗਰਸਮੈਨ ਹੈ, ਕੋਈ ਦੂਜਾ, ਉਹ ਛੱਡ ਕੇ ਪ੍ਰੀਸਟ ਬਣਿਆ ਹੁੰਦਾ ਹੈ। ਬੁੱਧਿਜ਼ਮ ਦੇ ਵਿੱਚ ਵੀ, ਫਿਲਾਸਫੀ ਦੇ ਵਿੱਚ ਚੰਗੇ ਚੰਗੇ ਲੋਕ ਜਿਹੜੇ ਉਹਨਾਂ ਦੇ ਹਾਈਲੀ ਐਜੂਕੇਟਡ ਨੇ, ਉਹ ਧਰਮ ਦੇ ਨੁਮਾਇੰਦੇ ਬਣਦੇ ਨੇ। ਤੇ ਸਾਡੇ ਮਾਮਲੇ 'ਚ ਇਹ ਹੈ ਵੀ ਜਿਹਨੂੰ ਕੋਈ ਕਿਤੇ ਕਿੱਤਾ ਨਹੀਂ ਮਿਲਦਾ, ਉਹ ਧਰਮ ਦੇ ਖੇਤਰ 'ਚ ਆਉਂਦਾ ਹੈ ਨਾ, ਜਿਹਨੂੰ ਜਿਹੜਾ ਕੋਈ ਡਾਕਟਰ ਨਾ ਬਣ ਸਕੇ, ਇੰਜੀਨੀਅਰ ਨਾ ਬਣ ਸਕੇ, ਸੀਮਤ ਰੋਲ ਹੈ। ਔਰ ਬੱਚੇ ਬੱਚੀਆਂ ਅੱਜ ਸਾਡੇ ਹਾਈਲੀ ਐਜੂਕੇਟਡ ਇੱਕ ਅੱਛੀਆਂ ਸੁਸਾਇਟੀਜ਼ ਦੇ ਵਿੱਚ ਆ ਕੇ ਉਹਨਾਂ ਦੇ ਕੋਲ ਲੌਜਿਕ ਹੈ, ਔਰ ਉਹ ਉਹਨਾਂ ਨੂੰ ਤੁਸੀਂ ਇੰਪੈਕਟ ਦੇ ਸਕਦੇ ਹੋ ਸਿੱਖੀ ਦੀ ਫ੍ਰੈਗਰੈਂਸ ਨਾਲ, ਲੌਜਿਕ ਦੇ ਨਾਲ। ਸੋ ਮੈਂ ਸਮਝਦਾ ਵੀ ਸਾਨੂੰ ਜਿਹੜੀ ਬਜਾਏ ਕਿ ਸ਼ਿਕਾਇਤ ਕਰਨ ਦੇ ਕਿ ਜੀ ਸਾਡੇ ਬੱਚੇ ਬੱਚੀਆਂ ਸਾਡੇ ਕਹਿਣੇ 'ਚ ਨਹੀਂ ਜਾਂ ਬਾਹਰ ਜਾ ਰਹੇ ਨੇ, ਪਹਿਲਾਂ ਆਪਾ ਪੜਚੋਲ ਕਰਨੀ ਚਾਹੀਦੀ ਹੈ ਵੀ ਸਾਡੀ ਜਨਰੇਸ਼ਨ ਜਿਹੜੀ ਹੈ ਉਹਨਾਂ ਨੇ ਕਿਹੜੀਆਂ ਹੈਲਥੀ ਵੈਲਿਊਜ਼ ਯੰਗਸਟਰਸ ਦੇ ਲਈ ਛੱਡੀਆਂ ਨੇ। ਔਰ ਜੇ ਸਾਡਾ ਹਾਲ ਇਹ ਹੈ ਕਿ ਵੀ ਅਸੀਂ ਗੁਰਦੁਆਰਿਆਂ ਨੂੰ ਲੜਾਈ ਝਗੜਿਆਂ ਦਾ ਟਿਕਾਣਾ ਬਣਾਇਆ ਹੁੰਦਾ ਤੇ ਬੱਚੇ ਬੱਚੀਆਂ ਗੁਰਦੁਆਰਿਆਂ ਤੋਂ ਵੀ ਉਪਰਾਮ ਹੁੰਦੇ ਨੇ। ਗੁਰਦੁਆਰਿਆਂ ਦੀ ਫੰਡਿੰਗ ਯੂਥ ਵੈਂਚਰਸ ਲਈ ਨਹੀਂ ਹੁੰਦੀ। ਜੇ ਯੂਥ ਕੁਝ ਕਰਨਾ ਵੀ ਚਾਹੁੰਦੇ ਨੇ ਤੇ ਉਹਨਾਂ ਨੂੰ ਡਿਸਅਪੁਆਇੰਟਮੈਂਟ ਹੁੰਦੀ ਹੈ। ਸੋ ਇਹ ਵੀ ਇੱਕ ਕਾਰਨ ਹੈ ਕਿ ਸਾਡੇ ਗੁਰਦੁਆਰਾ ਸਾਹਿਬਾਨ ਮੈਨੇਜਮੈਂਟ ਜਾਂ ਸਾਡੀਆਂ ਦੂਸਰੀਆਂ ਆਰਗੇਨਾਈਜੇਸ਼ਨਸ ਉਹਨਾਂ ਦੇ ਲਈ ਯੂਥ ਪ੍ਰਾਇੋਰਟੀ ਨਹੀਂ। ਉਹਨਾਂ ਦੇ ਲਈ ਆਪਣਾ ਜਿਹੜਾ ਟ੍ਰੈਡੀਸ਼ਨਲ ਕਿਸਮ ਦੀ ਸਿੱਖੀ ਅਸੀਂ ਪ੍ਰੈਕਟਿਸ ਕਰਦੇ ਹਾਂ, ਉਸ ਕਿਸਮ ਦਾ ਹੀ ਮਾਹੌਲ ਸਾਨੂੰ ਚੰਗਾ ਲੱਗਦਾ ਹੈ ਗੁਰਦੁਆਰਿਆਂ 'ਚ। ਰਾਗੀ, ਢਾਡੀ, ਕਵੀਸ਼ਰ ਤੇ ਬੱਚਿਆਂ ਦੀ ਜਿਸ ਜ਼ਬਾਨ ਦੇ ਵਿੱਚ ਹੁਣ ਮਲੇਸ਼ੀਆ ਦੇ ਬੱਚੇ ਓਬਵੀਅਸਲੀ ਮਲੇ ਉਹਨਾਂ ਦੀ ਮਦਰ ਟੰਗ ਹੈ, ਉਹ ਬੋਲਦੇ ਨੇ ਕਿ ਉਹਦੇ 'ਚ ਕਿੰਨਾ ਕੁ ਲਿਟਰੇਚਰ ਪ੍ਰੋਡਿਊਸ ਕੀਤਾ ਹੈ ਜਾਂ ਕਿੰਨਾ ਕੁ। ਹਾਲਾਂਕਿ ਮਲੇਸ਼ੀਆ ਦੇ ਵਿੱਚ ਬਹੁਤ ਅੱਛਾ ਯੂਥ ਦੇ ਹਵਾਲੇ ਨਾਲ ਜਿਹੜੇ ਉਹਨਾਂ ਦੇ ਯੂਥ ਕੈਂਪ ਲੱਗਦੇ ਨੇ, 8-10 ਹਜ਼ਾਰ ਉਹਦੇ ਯੰਗਸਟਰਸ ਹੁੰਦੇ ਨੇ ਔਰ ਉਹ ਬੜੇ ਪੂਰੇ ਸ਼ਾਨੋ ਸ਼ੌਕਤ ਨਾਲ ਨਿਸ਼ਾਨ ਸਾਹਿਬ ਲਹਿਰਾ ਕੇ ਆਪਣੇ ਕੈਂਪ ਲਾਉਂਦੇ ਨੇ ਵੱਡੇ ਵੱਡੇ। ਇੱਥੇ ਤਾਂ ਅਸੀਂ 200-400 ਕੈਂਪ 'ਚ ਆ ਜਾਣ ਤੇ ਸਮਝਦੇ ਹਾਂ ਵੀ ਬਹੁਤ ਸਕਸੈਸਫੁਲ ਹੈ। ਸੋ ਇਹ ਇੱਕ ਰੀਜ਼ਨ ਹੈ ਕਿ ਮੈਂ ਸਮਝਦਾ ਕਿ ਵੀ ਸਾਨੂੰ ਆਪਾ ਪੜਚੋਲ ਕਰਨ ਦੀ ਜ਼ਿਆਦਾ ਲੋੜ ਹੈ ਸਾਡੀ ਜਨਰੇਸ਼ਨ ਨੂੰ, ਕਿ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਸਾਡੇ ਤੋਂ ਕਿਉਂ ਬਾਹਰ ਜਾ ਰਹੀ। ਜੀ ਡਾਕਟਰ ਸਾਹਿਬ ਅੱਜ ਦੀ ਆਖਰੀ ਈਮੇਲ ਪੜ੍ਹਨ ਤੋਂ ਪਹਿਲੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਦਰਸ਼ਕੋ ਸਾਡੇ ਨਾਲ ਇੱਦਾਂ ਹੀ ਬਣੇ ਰਹਿਣਾ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ ਫਰਮ ਦ ਬ੍ਰੇਕ। ਡਾਕਟਰ ਸਾਹਿਬ ਸਾਡੀ ਅੱਜ ਦੀ ਆਖਰੀ ਈਮੇਲ ਮੈਕਸੀਕੋ ਸਿਟੀ ਮੈਕਸੀਕੋ ਤੋਂ ਰਵਿੰਦਰ ਸਿੰਘ ਰੰਧਾਵਾ ਜੀ ਨੇ ਲਿਖੀ ਹੈ। ਇਹਨਾਂ ਨੇ ਗੂਗਲ ਸਰਚ ਕੀਤਾ ਸੀ, ਜਿੱਥੇ ਇਹਨਾਂ ਨੂੰ TV 84 ਦਿਖਿਆ। ਉਹਨਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਇਹਨਾਂ ਦਾ ਸਵਾਲ ਹੈ ਕਿ ਆਪਣੇ ਬੱਚਿਆਂ ਨੂੰ ਡਰੱਗਸ ਤੋਂ ਕਿਵੇਂ ਬਚਾ ਕੇ ਰੱਖਿਆ ਜਾਵੇ। ਦੇਖੋ, ਕਿਉਂਕਿ ਵੀਰ ਰਵਿੰਦਰ ਸਿੰਘ ਮੈਕਸੀਕੋ ਤੋਂ ਲਿਖ ਰਹੇ ਨੇ ਔਰ ਅਮਰੀਕਨਾਂ ਦੇ ਵੀ ਇਹ ਸਭ ਤੋਂ ਵੱਡਾ ਫਿਕਰ ਹੈ ਕਿ ਜਿਹੜੀਆਂ ਕੋਲੰਬੀਆ ਤੋਂ, ਸਾਊਥ ਅਮਰੀਕਾ ਜਾਂ ਈਵਨ ਅਫਗਾਨਿਸਤਾਨ ਤੋਂ ਵੀ ਬਹੁਤ ਸਾਰੀਆਂ ਡਰੱਗਸ ਨੇ, ਉਹਨਾਂ ਦਾ ਰਾਊਟ ਮੈਕਸੀਕੋ ਹੀ ਹੈ। ਔਰ ਬਹੁਤ ਵਾਰੀ ਪਿਛਲੇ ਦਿਨਾਂ ਹੀ ਤਾਂ ਮੈਕਸੀਕੋ ਦੇ ਵਿੱਚ ਬਹੁਤ ਵਾਇਲੈਂਸ ਸੀ, ਗੈਂਗਸ ਦੀ, ਡਰੱਗ ਵਾਰਫੇਅਰ ਦੀ ਆਪਸ ਦੇ ਵਿੱਚ। ਮੈਨੂੰ ਨਹੀਂ ਪਤਾ ਵੀ ਮੈਕਸੀਕੋ ਜਾਂ ਮੈਕਸੀਕੋ ਸਿਟੀ 'ਚ ਕਿੰਨੇ ਕੁ ਸਿੱਖ ਰਹਿੰਦੇ ਨੇ। ਹਾਲਾਂਕਿ ਮੈਨੂੰ ਪਤਾ ਹੈ ਕਿ ਵੀ ਹਰਭਜਨ ਸਿੰਘ ਯੋਗੀ ਦੇ ਜਿਹੜੇ ਚੇਲੇ ਨੇ, ਸਿੱਖ ਧਰਮਾਂ ਦੇ ਫਾਲੋਅਰ, ਉਹਨਾਂ ਦਾ ਸ਼ਾਇਦ ਮੈਕਸੀਕੋ ਸਿਟੀ ਦੇ ਵਿੱਚ ਉਹਨਾਂ ਨੇ ਕੁਝ ਆਪਣਾ ਬਣਾਇਆ ਹੋਇਆ ਹੈ, ਅੱਡਾ ਗੱਡਿਆ ਹੋਇਆ ਉਹਨੂੰ। ਉਹ ਗੁਰਦੁਆਰਾ ਤਾਂ ਨਹੀਂ ਕਹਿੰਦੇ, ਆਸ਼ਰਮ ਹੀ ਕਹਿੰਦੇ ਨੇ। ਦੇਖੋ ਅਗੇਨ, ਕਿਉਂਕਿ ਅੱਜ ਕੁਦਰਤੀ ਈਮੇਲਸ ਇਸ ਕਿਸਮ ਦੀਆਂ ਹੀ ਨੇ ਜਿਹੜੀਆਂ ਯੰਗਸਟਰਸ ਤੇ ਹੀ ਫੋਕਸ ਕਰਦੀਆਂ ਨੇ ਜੀ। ਸੋ ਮਾਮਲਾ ਡਰੱਗਸ ਦਾ ਹੋਏ, ਮਾਮਲਾ ਉਹਨਾਂ ਨੂੰ ਧਰਮ ਦੇ ਦਾਇਰੇ 'ਚ ਰੱਖਣ ਦਾ ਹੋਏ, ਮਾਮਲਾ ਉਹਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦਾ ਹੋਏ, ਬਹੁਤ ਵੱਡੀ ਜ਼ਿੰਮੇਵਾਰੀ ਤਾਂ ਸਾਡੇ ਤੇ ਹੀ ਆਇਦ ਹੁੰਦੀ ਹੈ, ਪੇਰੈਂਟਸ ਦੇ ਉੱਤੇ ਹੁੰਦੀ ਹੈ। ਤੇ ਜਿੱਥੇ ਚੰਗੇ 2-4 ਗੁਰਸਿੱਖ ਪਰਿਵਾਰ ਨੇ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਬੱਚਿਆਂ ਦਾ ਇਸ ਕਿਸਮ ਦਾ ਉਹਨਾਂ ਨੂੰ ਸਾਥ ਮਿਲਣਾ ਚਾਹੀਦਾ ਹੈ ਜੀ। ਜਿੱਥੇ ਕਿ ਤੁਸੀਂ ਕੋਈ ਸਤ ਸੰਗਤ ਦਾ ਵਸੀਲਾ ਹੋਏ, ਆਪਣੇ ਬੱਚੇ ਬੱਚੀਆਂ ਨੂੰ ਇੱਕ ਦੂਸਰੇ ਨਾਲ ਮਿਲਣ ਦਾ ਮੌਕਾ ਮੁਹੱਈਆ ਹੋ ਤਾਂ ਕਿ ਆਪਣੇ ਸਰਕਲ ਦੇ ਵਿੱਚ ਰਹਿਣ। ਹਾਂਜੀ। ਔਰ ਪੇਰੈਂਟਸ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨ, ਕਿਉਂਕਿ ਜਦੋਂ ਬੱਚੇ ਦੇ ਪੈਰ ਉਖੜਨ ਲੱਗਦੇ ਨੇ, ਭਾਵੇਂ ਉਹ ਡਰੱਗਸ ਵੱਲ ਜਾਂਦਾ ਹੈ ਜਾਂ ਕਿਸੇ ਹੋਰ ਕਮਜ਼ੋਰੀ ਵੱਲ ਜਾਂਦਾ ਹੈ, ਤੇ ਉਦੋਂ ਕੁਛ ਨਾ ਕੁਛ ਉਹਦੇ ਸਾਈਨ ਸਿੰਪਟਮ ਸ਼ੁਰੂ ਹੋ ਜਾਂਦੇ ਨੇ ਜੀ। ਤੇ ਜੇ ਪੇਰੈਂਟਸ ਕੋਲ ਟਾਈਮ ਨਹੀਂ ਹੋਏਗਾ, ਉਹ 2-2 ਜੌਬਾਂ ਤੇ ਲੱਗੇ ਨੇ, ਘਰ ਇੱਕ ਹੈ, ਇੱਕ ਦੇ 2 ਬਣਾਉਣੇ ਨੇ, 2 ਦੇ 4 ਬਣਾਉਣੇ ਨੇ, ਬੱਚੇ ਜਿਹੜੇ ਨੇ ਉਹ ਘਰਾਂ 'ਚ ਨੇ, ਉਹ TV ਦੇ ਸਾਹਮਣੇ ਬੈਠੇ ਨੇ, ਜਾਂ ਉਹਨਾਂ ਦੇ ਕੋਲ ਫਿਰ ਆਪਣਾ ਹੀ ਉਹਨਾਂ ਦਾ ਦੋਸਤ ਸਰਕਲ ਬਣਨਾ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਤੁਸੀਂ ਕਹੋ ਜੀ ਕਿ ਬੱਚੇ ਤੁਹਾਡੇ ਕੰਟਰੋਲ 'ਚ ਰਹਿਣ, ਉਹ ਰਹਿੰਦੇ ਨਹੀਂ ਨੇ। ਸੋ ਮੈਂ ਸਮਝਦਾ ਵੀ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ, ਉਹਨਾਂ ਨੂੰ ਧਰਮ ਦੀਆਂ ਵੈਲਿਊਜ਼ ਦੇ ਨਾਲ ਜੋੜਨਾ, ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣਾ, ਔਰ ਉਹਨਾਂ ਨੂੰ ਇਹ ਪ੍ਰਾਈਡ ਦੇਣਾ
ਕਿ ਸਿੱਖੀ ਦਾ ਕੀ ਪ੍ਰਾਈਡ ਹੈ ਔਰ ਉਹਨਾਂ ਨੂੰ ਉਹਨਾਂ ਦੇ ਭਵਿੱਖ ਦੇ ਲਈ ਗਾਈਡਲਾਈਨ ਦੇਣਾ ਉਹ ਤਾਂ ਹੀ ਹੋਏਗਾ ਜੇ ਤੁਸੀਂ ਟਾਈਮ ਸਪੈਂਡ ਕਰੋਗੇ ਜੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਜ਼ਰੂਰ ਜਿਹੜਾ ਫਿਕਰ ਦਾ ਇਜ਼ਹਾਰ ਕੀਤਾ ਇਹ ਹਕੀਕਤ ਹੈ, ਪਰ ਕੋਈ ਉਹਦਾ ਰੈਡੀਮੇਡ ਤਾਂ ਕੋਈ ਉਹਦਾ ਇਲਾਜ ਨਹੀਂ ਹੈ। ਇਹੀ ਤੌਰ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਬੱਚਿਆਂ ਨੂੰ ਜਿਹੜਾ ਆਪਣੇ ਦਾਇਰੇ ਦੇ ਵਿੱਚ ਰੱਖ ਸਕਦੇ ਹਾਂ। ਜੀ ਡਾਕਟਰ ਸਾਹਿਬ ਇਸ ਈਮੇਲ ਨਾਲ ਸਾਡਾ ਅੱਜ ਦਾ ਈਮੇਲ ਦਾ ਸਿਲਸਿਲਾ ਖਤਮ ਹੁੰਦਾ ਹੈ। ਦਰਸ਼ਕੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਮਿਲਿਆ ਹੋਵੇ। ਇਸੇ ਤਰ੍ਹਾਂ ਤੁਸੀਂ ਆਪਣੇ ਸੁਜੈਸ਼ਨਸ, ਕਮੈਂਟਸ, ਕ੍ਰਿਟਿਸਿਜ਼ਮ, ਸਵਾਲਾਂ ਨਾਲ ਸਾਨੂੰ ਇੱਦਾਂ ਹੀ ਲਿਖਦੇ ਰਹਿਣਾ sos@tv84.tv ਤੇ। ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਅੱਜ ਦੀ ਤਾਰੀਖ 18 ਫਰਵਰੀ 2013 ਹੈ ਤੇ ਨਾਨਕਸ਼ਾਹੀ ਸਮੰਤ ਦੇ ਹਿਸਾਬ ਨਾਲ 6 ਫਗਨ 544। ਅਸੀਂ ਜਾਣਨਾ ਚਾਹਾਂਗੇ ਅੱਜ ਦੇ ਦਿਨ ਦੀ ਵਰਲਡ ਹਿਸਟਰੀ ਅਤੇ ਸਿੱਖ ਹਿਸਟਰੀ ਬਾਰੇ ਅਹਿਮੀਅਤ ਦੱਸੋ। ਦੇਖੋ, ਅੱਜ ਸਾਰੇ ਅਮਰੀਕਨ ਛੁੱਟੀ ਮਨਾ ਰਹੇ ਨੇ। ਪ੍ਰੈਜ਼ੀਡੈਂਟਸ ਡੇ ਹੈ ਫੈਬਰੂਰੀ 18। ਸੋ ਪ੍ਰੈਜ਼ੀਡੈਂਟਸ ਡੇ ਦੀ ਇਹ ਗੱਲ ਪਹਿਲਾਂ ਕਰ ਲਈਏ ਕਿ ਜਾਰਜ ਵਾਸ਼ਿੰਗਟਨ ਜਿਨ੍ਹਾਂ ਨੇ ਅਮਰੀਕਾ ਨੂੰ ਆਜ਼ਾਦੀ ਵੀ ਦਿਵਾਈ, 2 ਟਰਮ ਉਹ ਪ੍ਰੈਜ਼ੀਡੈਂਟ ਵੀ ਰਹੇ, ਉਹਨਾਂ ਦੇ ਜਨਮ ਦਿਨ ਤੋਂ ਹੀ ਇਹ ਗੱਲ ਸ਼ੁਰੂ ਹੋਈ ਸੀ। ਹਾਲਾਂਕਿ ਉਹਨਾਂ ਦਾ ਅਸਲੀ ਜਨਮ ਦਿਨ ਜਿਹੜਾ ਹੈ ਉਹ 22 ਫਰਵਰੀ ਨੂੰ ਹੁੰਦਾ ਹੈ ਤੇ ਇਹ ਅਮਰੀਕਨ ਕਾਂਗਰਸ ਨੇ 1879 ਦੇ ਵਿੱਚ ਇੱਕ ਐਕਟ ਪਾਸ ਕੀਤਾ ਹੈ ਕਿ ਇਹ ਜਿਹੜਾ ਹੈ ਇਹਨੂੰ ਪ੍ਰੈਜ਼ੀਡੈਂਟ ਡੇ ਦੇ ਤੌਰ ਤੇ ਮਨਾਇਆ ਜਾਏ। ਉਦੋਂ ਸਿਰਫ ਡੀਸੀ ਦੇ ਦਫ਼ਤਰ ਬੰਦ ਹੁੰਦੇ ਸੀ। ਹੌਲੀ ਅਮਰੀਕਾ ਦੇ ਵਿੱਚ ਕਈ ਫਿਰ ਇਸ ਮਾਮਲੇ ਦੇ ਵਿੱਚ ਪੇਸ਼ਕਦਮੀਆਂ ਹੋਈਆਂ ਤੇ ਲੇਟਲੀ ਜਿਹੜਾ ਸੀ ਨਿਕਸਨ ਦੇ ਜ਼ਮਾਨੇ 'ਚ ਫਿਰ ਇਹਨੂੰ ਪ੍ਰੈਜ਼ੀਡੈਂਟਸ ਡੇ ਬਣਾ ਦਿੱਤਾ ਗਿਆ ਕਿਉਂਕਿ ਅਬਰਾਹਮ ਲਿੰਕਨ ਦਾ ਵੀ ਜਿਹੜਾ ਬਰਥਡੇ ਉਹ ਫੈਬਰੂਰੀ 12 ਨੂੰ ਸੀ। ਸੋ ਇਹ 12 ਤੇ 22 ਦੇ ਵਿੱਚ ਮੋਸਟਲੀ ਕੁਝ ਥਾਵਾਂ ਤੇ ਇਹਨੂੰ ਵਾਸ਼ਿੰਗਟਨ ਜਾਂ ਲਿੰਕਨ ਦੇ ਬਰਥਡੇ ਦੇ ਤੌਰ ਤੇ ਕਾਊਂਟ ਕੀਤਾ ਜਾਂਦਾ ਹੈ, ਪਰ ਨਿਕਸਨ ਨੇ ਇਹ ਕਿਹਾ ਕਿ ਜੀ ਇਹ ਪ੍ਰੈਜ਼ੀਡੈਂਟਸ ਡੇ ਹੈ, ਸਾਰਿਆਂ ਦਾ ਹੀ ਅਸੀਂ ਸੈਲੀਬ੍ਰੇਟ ਕਰਦੇ ਹਾਂ। ਇਹ ਜਿਹੜਾ ਤੀਸਰਾ ਮੰਡੇ ਹੁੰਦਾ ਹੈ ਫਰਵਰੀ ਮਹੀਨੇ ਦਾ, ਉਸ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਇਸ ਦਿਨ ਖਾਸ ਤੌਰ ਤੇ ਵੈਟਰਨਸ ਨੂੰ ਔਰ ਪਰਪਲ ਹਾਰਟ ਰੈਸੀਪੀਐਂਟ ਜਿਹੜੇ ਕਿ ਬਹਾਦਰੀ ਦਾ ਤਗਮਾ ਹੈ ਪਰਪਲ ਹਾਰਟ ਅਮਰੀਕਾ ਦੇ ਵਿੱਚ, ਉਹਨਾਂ ਨੂੰ ਆਨਰ ਕੀਤਾ ਜਾਂਦਾ ਹੈ। ਪਰ ਜਿਹੜੀ ਗੱਲ ਇੱਕ ਬੜੀ ਦਿਲਚਸਪ ਇਸ ਰਿਸਰਚ ਦੇ ਵਿੱਚ ਸਾਹਮਣੇ ਆਈ ਕਿ ਅਜੇ ਵੀ ਜਿਹੜੀਆਂ 3 ਸਟੇਟਾਂ ਨੇ ਕਨੈਟੀਕਟ, ਮਿਜ਼ਰੀ ਔਰ ਇਲੀਨੋਇਸ, ਇਹ ਲਿੰਕਨ ਦੇ ਬਰਥਡੇ ਦੇ ਉੱਤੇ ਵੀ ਜਿਹੜਾ ਕਿ 12 ਫਰਵਰੀ ਨੂੰ ਹੁੰਦਾ ਹੈ ਛੁੱਟੀ ਕਰਦੀਆਂ ਨੇ। ਔਰ ਜਿਹੜੀ ਸਟੇਟ ਆਫ ਮੈਸਾਚੂਸਟਸ ਹੈ ਜਿੱਥੋਂ ਕਿ 4 ਪ੍ਰੈਜ਼ੀਡੈਂਟ ਆਏ ਨੇ, ਕੈਨੇਡੀ, ਜੌਨ ਐਡਮਸ, ਕੈਲਵਿਨ ਕੋਲਿਜ ਔਰ ਇੱਕ ਜੌਨ ਕੁਇੰਸੀ ਐਡਮਸ, ਇਹ ਜਿਹੜੇ ਨੇ ਮਈ 29 ਨੂੰ ਜਿਹੜਾ ਕਿ ਕੈਨੇਡੀ ਦਾ ਬਰਥਡੇ ਸੀ ਪ੍ਰੈਜ਼ੀਡੈਂਟ ਕੈਨੇਡੀ ਦਾ, ਉਸ ਦਿਨ ਜਿਹੜਾ ਮੈਸਾਚੂਸਟਸ ਦਾ ਗਵਰਨਰ ਹੈ ਉਹ ਪ੍ਰੋਕਲੇਮੇਸ਼ਨ ਕਰਦਾ ਤੇ ਵਰਜੀਨੀਆ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਡੇ ਹੈ ਜਿਹੜਾ ਅੱਜ ਮਨਾਇਆ ਜਾ ਰਿਹਾ ਉਹਨੂੰ ਉਹਨਾਂ ਨੇ ਆਫੀਸ਼ੀਅਲੀ ਜਿਹੜਾ ਜਾਰਜ ਵਾਸ਼ਿੰਗਟਨ ਡੇ ਦੇ ਤੌਰ ਦੇ ਉੱਤੇ ਉਹ ਐਡਰੈਸ ਕਰਦੇ ਨੇ। ਸੋ ਇਹ ਇੰਪੋਰਟੈਂਟ ਹੈ ਜਾਣਨ ਦੇ ਲਈ ਕਿ ਪ੍ਰੈਜ਼ੀਡੈਂਟ ਡੇ ਅਸੀਂ ਤਾਂ ਕਹਿ ਕੇ ਮਨਾਉਂਦੇ ਹਾਂ ਪਰ ਇਹ ਇਸ ਦਾ ਪਿਛੋਕੜ ਹੈ। ਵਰਲਡ ਹਿਸਟਰੀ ਦੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਹੋਈਆਂ ਨੇ, 1129 ਦੇ ਵਿੱਚ ਜੈਰੂਸ਼ਲਮ ਨੂੰ ਐਂਪਰਰ ਫਰੈਡਰਿਕ II ਨੇ ਕੰਕਰ ਕੀਤਾ ਕਿਉਂਕਿ ਜਦੋਂ ਅੱਜ ਅਸੀਂ ਟਕਰਾਅ ਦੇਖਦੇ ਹਾਂ ਪੱਛਮੀ ਜਗਤ ਦਾ, ਇਸਲਾਮਿਕ ਵਰਲਡ ਦਾ, ਸੋ ਇਹਦੀ ਇੱਕ ਸਾਈਕੋ ਹਿਸਟਰੀ ਹੈ। ਜੇ ਸਲਾਹੂਦੀਨ ਉੱਥੋਂ ਨਿਕਲਿਆ, ਕਿੰਗ ਰਿਚਰਡਸ ਜਾਂ ਇਹ ਜਿਹੜਾ ਐਂਪਰਰ ਫਰੈਡਰਿਕ II, ਸੋ ਇਹ ਸਟਰਗਲ ਉਦੋਂ ਤੋਂ ਚਲੀ ਆਈ। ਫਿਰ ਇੰਡਸਟਰੀਅਲ ਰੈਵੋਲੂਸ਼ਨ ਆਇਆ, ਪੱਛਮ ਦਾ ਹੱਥ ਉੱਤੇ ਹੋ ਗਿਆ, ਪਰ ਇਸ ਦੀਆਂ ਰੂਟਸ ਜਿਹੜੀਆਂ ਨੇ ਉਹ ਸਾਈਕੋ ਹਿਸਟਰੀ ਦੇ ਵਿੱਚ ਪਈਆਂ ਹੋਈਆਂ ਨੇ। ਕੈਨੇਡਾ, ਅੱਜ ਬਹੁਤਿਆਂ ਨੂੰ ਲੱਗਦਾ ਹੈ ਕਿ ਕੈਨੇਡਾ ਅਮਰੀਕਾ ਦੀ 21ਵੀਂ ਸਟੇਟ ਹੈ, ਪਰ ਕੈਨੇਡਾ ਨਾਲ ਕਿਉਂਕਿ ਬ੍ਰਿਟਿਸ਼ ਐਮਪਾਇਰ ਦਾ ਅਸਰ ਰਿਹਾ ਹੈ। ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਈਵਨ ਯੂਨੀਅਨ ਜੈਕ ਵੀ 1965 ਦੇ ਵਿੱਚ ਉਹਨਾਂ ਨੇ ਆਪਣਾ ਝੰਡਾ ਮੇਪਲ ਲੀਫ ਵਾਲਾ ਬਣਾਇਆ ਤੇ ਅਮਰੀਕਾ ਨਾਲ ਇਹਨਾਂ ਦੀ ਕਾਫੀ ਬਿਟਰਨੈਸ ਰਹੀ। ਲੇਕਿਨ ਜਿਹੜਾ 1927 ਦੇ ਵਿੱਚ ਅਮਰੀਕਾ ਔਰ ਕੈਨੇਡਾ ਦੇ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਨੇ ਉਹ ਐਸਟੈਬਲਿਸ਼ ਹੋਏ। 1937 ਦੇ ਵਿੱਚ ਅਮਰੀਕਾ ਦੀਆਂ 5 ਸਟੇਟਾਂ ਦੇ ਵਿੱਚ ਬੜਾ ਜ਼ਬਰਦਸਤ ਡਸਟ ਸਟਾਰਮ ਆਏ ਔਰ ਉਹ 5 ਸਟੇਟਾਂ ਸੀ ਕੈਂਸਸ, ਕੋਲੋਰਾਡੋ, ਓਕਲਹੋਮਾ, ਟੈਕਸਾਸ, ਨਿਊ ਮੈਕਸੀਕੋ। ਸਾਰਾ ਆਕਾਸ਼ ਜਿਹੜਾ ਕਈ ਦਿਨ ਡਸਟ ਨਾਲ ਭਰਿਆ ਰਿਹਾ, ਈਵਨ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ। ਬਹੁਤ ਸਾਰੇ ਲੋਕ ਨਿਮੋਨੀਆ ਔਰ ਦੂਸਰੀਆਂ ਐਲਰਜੀਜ਼ ਦੇ ਨਾਲ ਉਹਨਾਂ ਦੀ ਡੈਥ ਹੋਈ। ਸੋ ਇਹ 1937 18 ਫਰਵਰੀ ਦੀ ਗੱਲ ਹੈ। 1972 ਦੇ ਵਿੱਚ 18 ਫਰਵਰੀ ਨੂੰ ਕੈਲੀਫੋਰਨੀਆ ਦੀ ਜਿਹੜੀ ਫੈਡਰਲ ਕੋਰਟ ਹੈ ਉਹਨੇ ਡੈਥ ਸੈਂਟੈਂਸ ਨੂੰ 5 ਜੱਜਾਂ ਦੇ ਹਵਾਲੇ ਨਾਲ ਜਿਹੜਾ ਉਹ ਰਿਜੈਕਟ ਕਰ ਦਿੱਤਾ ਸੀ ਕਿ ਡੈਥ ਸੈਂਟੈਂਸ ਠੀਕ ਨਹੀਂ ਹੈ। 1965 ਇਹ ਮੈਂ ਘਟਨਾ ਇਸ ਲਈ ਚੁਣੀ ਕਿ ਅਜੇ ਜਿਨ੍ਹਾਂ ਨੇ ਸਿੱਖਾਂ ਦੇ ਖਿਲਾਫ ਵਾਰ ਕ੍ਰਾਈਮ ਕੀਤੇ ਨੇ, ਸਾਡੇ ਕਾਤਲ ਜਿਹੜੇ ਨੇ ਉਹ ਕਹਿੰਦੇ ਨੇ ਜੀ ਭੁੱਲ ਜਾਓ ਇਹਨਾਂ ਨੂੰ, ਅਜੇ 25 ਸਾਲ ਹੋਏ ਨੇ।
ਅਮਰੀਕਾ ਦੇ ਵਿੱਚ ਜਦੋਂ ਸਿਵਲ ਲਿਬਰਟੀ ਮੂਵਮੈਂਟ ਚੱਲੀ, ਐਲਾਬਾਮਾ ਦੇ ਵਿੱਚ ਦੀ ਸ਼ੁਰੂਆਤ ਹੋਈ ਤੇ ਮੈਰੀਅਨ ਇੱਕ ਥਾਂ ਦੇ ਉੱਤੇ ਜਦੋਂ ਕਿ ਇੱਕ ਸਿਵਲ ਲਿਬਰਟੀ ਐਕਟਿਵਿਸਟ ਪ੍ਰੋਟੈਸਟ ਲਈ ਜਾ ਰਿਹਾ ਸੀ, ਉਸ ਨੂੰ 500 ਦਾ ਇੱਕ ਗਰੁੱਪ ਸੀ ਤਾਂ ਉਹਨੂੰ ਜੇਮਸ ਫੌਲਰ ਇੱਕ ਪੁਲਿਸ ਆਫਿਸਰ ਨੇ ਮਾਰ ਦਿੱਤਾ ਸੀ ਉਦੋਂ। ਔਰ ਉਦੋਂ ਇਹ ਸੀ ਕਿ ਜੀ ਉਹ ਗਨ ਖੋਣ ਲੱਗਾ ਸੀ ਔਰ ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਲੇਕਿਨ 42 ਸਾਲ ਬਾਅਦ ਉਸ ਜੇਮਸ ਫੌਲਰ ਦੇ ਉੱਤੇ ਜਿਹੜਾ ਫਸਟ ਡਿਗਰੀ ਔਰ ਸੈਕੰਡ ਡਿਗਰੀ ਮਰਡਰ ਦੇ ਚਾਰਜ ਲੱਗੇ ਨੇ ਕਿ ਇਹਨੇ 42 ਸਾਲ ਪਹਿਲਾਂ ਉਹਨੂੰ ਡੈਲੀਬਰੇਟਲੀ ਸਿਵਲ ਲਿਬਰਟੀ ਵਾਲੇ ਬੰਦੇ ਨੂੰ ਮਾਰਿਆ। ਜੇ ਅਮਰੀਕਾ ਦੇ ਵਿੱਚ 42 ਸਾਲ ਬਾਅਦ ਇੱਕ ਪੁਲਿਸ ਆਫਿਸਰ ਜਿਹੜਾ ਡਿਊਟੀ ਕਰ ਰਿਹਾ ਸੀ ਉਹਨੂੰ ਚਾਰਜ ਕੀਤਾ ਜਾ ਸਕਦਾ ਮਰਡਰ ਦੇ ਲਈ, ਤੇ ਜਿਹੜੇ 27 ਸਾਲ ਪਹਿਲਾਂ ਭਾਵੇਂ ਉਹਨਾਂ ਦੇ ਖਿਲਾਫ ਕੋਈ ਸਬੂਤ FIR ਉਹਨਾਂ ਨੇ ਲਿਖੀਆਂ ਨਹੀਂ ਲਿਖੀਆਂ, ਇਹ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਇਹ ਸਾਰਾ ਜਿਹੜਾ ਰਾਜੀਵ ਗਾਂਧੀ ਦਾ ਲਾਣਾ ਸੀ, ਜੇ 42 ਸਾਲ ਬਾਅਦ ਅਮਰੀਕਾ ਦੇ ਵਿੱਚ ਇਹ ਚਾਰਜ ਤੇ ਉੱਤੇ ਟਰਾਇਲ ਲੱਗ ਸਕਦਾ ਤੇ ਉੱਥੇ ਵੀ ਲੱਗ ਸਕਦਾ। 1974 ਚ US ਦਾ ਐਂਬੈਸਡਰ ਮੋਨੇਹਾਲ, ਉਹਦਾ ਨਾਂ ਡੈਨੀਅਲ ਮੋਨੇਹਨ ਸੀ, ਉਹ ਭਾਰਤ ਦੇ ਵਿੱਚ ਐਂਬੈਸਡਰ ਸੀ ਅਮਰੀਕਾ ਦਾ, ਔਰ ਭਾਰਤ ਦੀ ਹਾਲਤ ਖਸਤਾ ਸੀ। ਹਾਲਾਂਕਿ ਇਹ ਉਹੀ ਸਾਲ ਹੈ ਜਦੋਂ ਕਿ ਭਾਰਤ ਨੇ ਆਪਣਾ ਨਿਊਕਲੀਅਰ ਟੈਸਟ ਕੀਤਾ, ਐਟਮ ਬੰਬ ਟੈਸਟ ਕੀਤਾ, ਔਰ ਦੁਨੀਆ ਦੀ ਹਿਸਟਰੀ ਦਾ ਸਭ ਤੋਂ ਵੱਡਾ ਚੈੱਕ ਸੀ ਜਿਹੜਾ ਐਂਬੈਸਡਰ ਨੇ ਇੰਡੀਅਨ ਗਵਰਨਮੈਂਟ ਨੂੰ ਦਿੱਤਾ, 2 ਬਿਲੀਅਨ 40 ਮਿਲੀਅਨ 67 ਲੱਖ ਦਾ। ਸੋ ਇਹ ਵੀ ਜਦੋਂ ਅਸੀਂ ਵਰਲਡ ਇਵੈਂਟਸ ਦੇਖਦੇ ਹਾਂ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇਵੈਂਟ ਹੈ। 1979 ਦੇ ਵਿੱਚ ਸਹਾਰਾ ਡੈਜ਼ਰਟ ਜਿਹੜਾ ਦੁਨੀਆ ਦੇ ਵੱਡੇ ਡੈਜ਼ਰਟ ਚੋਂ ਹੈ, ਉਹਦੇ 'ਚ ਸਨੋਫਾਲ ਵੀ ਹੋਇਆ। ਇਹ ਵੀ ਕੁਦਰਤ ਦਾ ਇੱਕ ਕਰਿਸ਼ਮਾ। ਸਿੱਖ ਹਿਸਟਰੀ ਦੇ ਹਵਾਲੇ ਨਾਲ 18 ਫਰਵਰੀ 1712 ਨੂੰ ਬਹਾਦਰ ਸ਼ਾਹ ਦੀ ਮੌਤ ਹੋਈ ਲਾਹੌਰ 'ਚ। ਬੰਦਾ ਸਿੰਘ ਬਹਾਦਰ ਤੋਂ ਇੰਨਾ ਅੱਕ ਗਿਆ ਸੀ ਕਿ ਉਹਦਾ ਦਿਮਾਗੀ ਤਵਾਜ਼ਨ ਵੀ ਵਿਗੜ ਗਿਆ, ਕਿਉਂਕਿ ਉਹਨੂੰ ਬੰਦਾ ਸਿੰਘ ਕਦੇ ਇੱਧਰ ਪਹੁੰਚ ਜਾਂਦਾ ਸੀ, ਕਦੇ ਉੱਧਰ ਪਹੁੰਚ ਜਾਂਦਾ ਸੀ। ਸੋ ਪੰਜਾਬ 'ਚ ਲਾਹੌਰ ਦੇ ਵਿੱਚ ਉਹਦੀ ਮੌਤ ਹੋਈ। ਔਰ 18 ਫਰਵਰੀ 1853 ਨੂੰ ਦਲੀਪ ਸਿੰਘ ਜਿਹੜਾ ਅਖੀਰਲਾ ਪ੍ਰਿੰਸ ਸੀ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ, ਤਖਤ ਨਸ਼ੀਨ ਵੀ ਹੋਇਆ। ਅੰਗਰੇਜ਼ਾਂ ਨੇ ਮਾਂ ਔਰ ਪੁੱਤਰ ਨੂੰ ਜੁਦਾ ਕੀਤਾ। ਉਹਨੂੰ ਜਿਹੜਾ ਉਹ ਯੂਪੀ ਦੇ ਵਿੱਚ ਲੈ ਗਏ ਦਲੀਪ ਸਿੰਘ ਨੂੰ, ਜੰਦਾ ਨੂੰ ਚਿਨਾਰ ਦੇ ਕਿਲੇ 'ਚੋਂ ਫਿਰ ਨੇਪਾਲ ਪਹੁੰਚ ਗਈ ਤੇ ਉੱਥੇ ਉਹਨੂੰ ਈਸਾਈ ਬਣਾ ਕੇ ਜਿਹੜਾ 1853 ਦੇ ਵਿੱਚ ਇੰਗਲੈਂਡ ਜਾਇਆ ਗਿਆ ਸੀ। ਸੋ ਇਹ ਸਿੱਖ ਤਾਰੀਖ ਦੇ ਹਵਾਲੇ ਦੇ ਨਾਲ ਇਹ ਖਬਰਾਂ ਨੇ ਜੀ। ਡਾਕਟਰ ਸਾਹਿਬ, ਇਸੇ ਗੱਲ ਤੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਸਵਾਲ ਜਵਾਬ ਦਾ ਸਿਲਸਿਲਾ ਡਾਕਟਰ ਸਾਹਿਬ ਨਾਲ ਇਦਾਂ ਹੀ ਚੱਲਦਾ ਰਹੇਗਾ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਸਾਡੇ ਨਾਲ ਇਦਾਂ ਹੀ ਬਣੇ ਰਹਿਣਾ। ਤੁਹਾਡੇ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਵਾਪਸ ਸਵਾਗਤ ਹੈ। ਡਾਕਟਰ ਸਾਹਿਬ, ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਮਿਨਿਸਟਰੀ ਇੰਡੀਆ ਦੀ ਹਿਦਾਇਤ ਦੇ ਅਨੁਸਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਵਾਮੀ ਵਿਵੇਕਾਨੰਦ ਦੀ 150th ਐਨੀਵਰਸਰੀ ਸੂਰਿਆ ਨਮਸਕਾਰ ਨਾਲ ਮਨਾਈ, ਜਿਸ ਵਿੱਚ ਸਿੱਖ, ਮੁਸਲਮਾਨ, ਈਸਾਈ, ਬੋਧੀ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਜਦੋਂ ਦਾ ਇਹ ਕੁੰਭ ਨਾ ਕੇ ਆਏ ਨੇ ਅਕਾਲੀ, ਉਦੋਂ ਤੋਂ ਇਹਨਾਂ ਨੇ ਹਿੰਦੂ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਹੋਰ ਵੀ ਜ਼ੋਰ ਸ਼ੋਰ ਨਾਲ ਅਡਾਪਟ ਕਰਨੀਆਂ ਸ਼ੁਰੂ ਕੀਤੀਆਂ। ਹਾਂਜੀ। ਵਿਵੇਕਾਨੰਦ ਦਾ 150ਵਾਂ ਜਨਮ ਦਿਨ ਮਨਾਉਂਦਿਆਂ ਇਹਨਾਂ ਨੇ ਜਿਹੜੀ ਅੰਮ੍ਰਿਤਸਰ ਅਟਾਰੀ ਸੜਕ ਹੈ ਉਸ ਦਾ ਨਾਂ ਸਵਾਮੀ ਵਿਵੇਕਾਨੰਦ ਰੋਡ ਰੱਖਿਆ, ਵੀ ਸਵਾਮੀ ਵਿਵੇਕਾਨੰਦ ਉੱਥੇ ਗੁੱਲੀ ਡੰਡਾ ਖੇਡਦਾ ਰਿਹਾ। ਜੇ ਸਰ ਸ਼ਾਮ ਸਿੰਘ ਅਟਾਰੀ ਵਾਲਾ ਸਾਡਾ ਕਰੈਕਟਰ ਹੈ, ਜਦੋਂ ਅਸੀਂ ਅਟਾਰੀ ਰੋਡ ਕਹਿੰਦੇ ਹਾਂ ਤੇ ਅਟਾਰੀ ਕਿਹਾ, ਸ਼ਾਮ ਸਿੰਘ ਅਟਾਰੀ ਸਾਡਾ ਹੀਰੋ ਸੀ, ਪਰ ਉਹਨੂੰ ਵਿਵੇਕਾਨੰਦ ਰੋਡ ਰੱਖਿਆ। ਹੁਣ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਮਿਨਿਸਟਰੀ ਨੇ ਇਹ ਕਿਹਾ ਕਿ ਜੀ ਜਿੱਦਣ ਵਿਵੇਕਾਨੰਦ ਦਾ ਦਿਨ ਮਨਾਇਆ ਜਾਣਾ ਹੈ, ਉਦਣ ਸਾਰੇ ਬੱਚੇ ਸਕੂਲਾਂ ਦੇ ਉਹ ਸੂਰਜ ਵੱਲ ਮੂੰਹ ਕਰਕੇ ਨਮਸਕਾਰ ਕਰਨਗੇ, ਮੰਤਰ ਪੜ੍ਹਨਗੇ, ਸੂਰਜ ਨੂੰ ਰਿਝਾਣਗੇ। ਔਰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਜਿਹੜਾ ਐਡੀਸ਼ਨਲ ਸੈਕਟਰੀ ਹੈ ਹਰਿੰਦਰ ਸਿੰਘ, ਉਹਨੇ ਇੰਸਟਰਕਸ਼ਨਾਂ ਦਿੱਤੀਆਂ ਸਾਰੇ ਸਕੂਲਾਂ ਨੂੰ ਕਿ ਜੀ ਇਹ ਸੂਰਿਆ ਨਮਸਕਾਰ ਕਰੋ। 18 ਤਰੀਕ ਨੂੰ ਉਹਨਾਂ ਨੇ ਕੀਤਾ। ਹਾਲਾਂਕਿ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ, ਉਹਨਾਂ ਨੇ ਕੱਲ ਇਹਦੇ ਬਾਰੇ ਬੜੀ ਸਟਰੋਂਗ ਲਾਈਨ ਲਈ। ਉਹਨਾਂ ਨੇ ਕਿਹਾ ਇਹ ਬਿਲਕੁਲ ਹਿੰਦੂਕਰਨ ਕੀਤਾ ਜਾ ਰਿਹਾ ਹੈ। ਹਿੰਦੂ ਬੱਚੇ ਜੀ ਸਦਕੇ ਸੂਰਜ ਨੂੰ ਮੱਥਾ ਟੇਕਣ ਕੇ ਚੰਦਰਮਾ ਨੂੰ ਟੇਕਣ, ਪਰ ਇਹ ਸਿੱਖੀ ਰਵਾਇਤਾਂ ਦੇ ਮੁਤਾਬਕ ਨਹੀਂ ਹੈ। ਪਰ ਇਹਦੇ ਬਾਵਜੂਦ ਜਦੋਂ ਮੈਂ ਅੱਜ ਖਬਰਾਂ ਦੇਖ ਰਿਹਾ ਸੀ ਕਿ ਕੋਟਕਪੂਰੇ ਦੇ ਵਿੱਚ ਈਵਨ RSS ਨੇ ਉੱਥੋਂ ਦੇ 10 ਪਬਲਿਕ ਸਕੂਲਾਂ ਦੇ ਬੱਚੇ, ਜਿਨ੍ਹਾਂ 'ਚ ਬਹੁਤੇ ਸਿੱਖ ਬੱਚੇ ਨੇ, ਉਹਨਾਂ ਨੂੰ ਇਕੱਠੇ ਕਰਕੇ ਸੂਰਜ ਨਮਸਕਾਰ ਕਰਵਾਇਆ। ਸੋ ਇਹ ਹੁਣ ਕੁੰਭ ਨਹਾਉਣਗੇ, ਸੂਰਜ ਨੂੰ ਨਮਸਕਾਰ ਕਰਨਗੇ। ਹੁਣ ਤਾਂ ਜਨੇਊ ਪਾਉਣਾ ਰਹਿ ਗਿਆ, ਇਹਨਾਂ ਨੇ ਇਕੱਠੇ ਕਰਕੇ ਜਨੇਊ ਵੀ ਪਾਉਣੇ ਨੇ, ਸਾਰਿਆਂ ਦੇ ਆਪਣੇ ਵੀ ਪਾਉਣੇ ਇਹਨਾਂ ਨੇ। ਜੀ ਡਾਕਟਰ ਸਾਹਿਬ, ਭਾਰਤ ਦੇ ਫਾਈਨੈਂਸ ਮਿਨਿਸਟਰ P. ਚਿਦੰਬਰਮ ਨੇ ਕਿਹਾ ਹੈ ਕਿ ਸੈਂਟਰ ਗਵਰਨਮੈਂਟ ਤੱਕ ਜੰਮੂ ਐਂਡ ਕਸ਼ਮੀਰ ਅਤੇ ਮਨੀਪੁਰ ਵਿੱਚ ਸਪੈਸ਼ਲ ਪਾਵਰ ਐਕਟ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ, ਪਰ ਫੌਜ ਨਹੀਂ ਮੰਨਦੀ। ਇਹਦੇ ਤੇ ਥੋੜਾ ਚਾਨਣਾ ਪਾਉਣਾ।
ਦੇਖੋ ਇਹ ਬੜੀ ਅਜੀਬੋ ਗਰੀਬ ਗੱਲ ਹੈ ਕਿ ਹੁਣ ਤੱਕ ਤਾਂ ਇਹ ਪ੍ਰਚਾਰ ਹੁੰਦਾ ਹੈ ਕਿ ਜੀ ਪਾਕਿਸਤਾਨ 'ਚ 65 ਸਾਲਾਂ 'ਚ ਅੱਧਾ ਟਾਈਮ ਫੌਜ ਆ ਗਈ, ਅੱਧਾ ਟਾਈਮ ਜਿਹੜਾ ਉਹ ਦੂਜਾ ਹੈ। ਪਰ ਜੇ ਹਿੰਦੁਸਤਾਨ ਦਾ ਫਾਈਨੈਂਸ ਮਿਨਿਸਟਰ ਇੱਕ ਪਬਲਿਕ ਸੈਮੀਨਾਰ ਦੇ ਵਿੱਚ ਇਹ ਗੱਲ ਐਡਮਿਟ ਕਰ ਰਿਹਾ ਹੈ ਕਿ ਜੀ ਫੌਜ ਡਿਕਟੇਟ ਕਰ ਰਹੀ ਹੈ ਸਾਨੂੰ, ਔਰ ਮੈਂ ਕੱਲ ਨੂੰ ਕੋਈ ਇਹ ਨਾ ਕਹੇ ਜੀ ਕਿ ਅਸੀਂ ਉਹਦੀ ਸਟੇਟਮੈਂਟ ਨੂੰ ਕੋਈ ਤੋੜਿਆ ਮਰੋੜਿਆ ਹੈ। ਉਹਦੇ ਮੈਂ ਸ਼ਬਦਾਂ 'ਚ ਹੀ ਇੱਕ ਛੋਟੀ ਜਿਹੀ ਉਹਦੀ ਲੰਬੀ ਚੌੜੀ ਸਟੇਟਮੈਂਟ ਹੈ, ਪਰ ਜਿਹੜਾ ਰੈਲੇਵੈਂਟ ਪਾਰਟ ਹੈ ਇਹ ਹੈ, ਉਹਦੇ 'ਚ ਚਿਦੰਬਰਮ ਕਹਿੰਦਾ ਹੈ ਵੀ ਆਰ ਨਾਟ ਏਬਲ ਟੂ ਮੂਵ ਫਾਰਵਰਡ ਬਿਕੋਜ਼ ਦੇयर इज़ नो ਕੰਸੈਂਸਸ। The armed forces and especially the chief of army staff, the present one, the previous one, have taken a very strong position that Armed Forces Special Powers Act should not be amended and the notification of disturbed areas should not be rescinded even in areas where the army is not deployed. Now, how does the government move forward in the face of such widely divergent views on a sensitive subject? He emphasized that he favored amendment to the Armed Forces Special Powers Act. So did the Chief Minister of Jammu and Kashmir. The Jeevan Reddy Committee report has also recommended the same, but the government couldn't move forward despite its own convictions and relevant legal opinion because, quote, the army takes a very strong stand against any dilution or any amendment to the Armed Forces Special Powers Act, unquote. ਹੁਣ ਫਿਰ ਇਸ ਤੋਂ ਇੱਕ ਗੱਲ ਜ਼ਾਹਰ ਹੋ ਗਈ ਕਿ ਹਿੰਦੁਸਤਾਨ ਨੂੰ ਆਰਮੀ ਰਨ ਕਰ ਰਹੀ ਹੈ। ਹੁਣ ਆਰਮਡ ਫੋਰਸਿਸ ਸਪੈਸ਼ਲ ਪਾਵਰਸ ਐਕਟ ਹੈ ਜਿਹਦੇ ਥੱਲੇ ਫੌਜ ਜ਼ੁਲਮ ਕਰ ਰਹੀ ਹੈ ਕਸ਼ਮੀਰ ਦੇ ਸਿਟੀਜ਼ਨਸ ਤੇ। ਮਨੀਪੁਰ ਦੇ ਵਿੱਚ ਇੱਕ ਸ਼ਰਮਿਲਾ ਨਾਂ ਦੀ ਬੱਚੀ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਉਹਨੇ ਅੰਨ ਪਾਣੀ ਛੱਡਿਆ ਹੋਇਆ, ਗੁਲੂਕੋਜ਼ ਦੇ ਉੱਤੇ ਉਹ ਹਸਪੀਟਲ 'ਚ ਬੈਠੀ ਹੈ ਕਿ ਇਸ ਸਪੈਸ਼ਲ ਪਾਵਰਸ ਐਕਟ ਨੂੰ ਖਤਮ ਕਰੋ ਜਿਹਦੇ ਥੱਲੇ ਕਿ ਫੌਜ ਜ਼ੁਲਮ ਕਰ ਰਹੀ ਹੈ। ਮਨੀਪੁਰ 'ਚ ਔਰਤਾਂ ਨੇ ਆਪਣੇ ਕੱਪੜੇ ਲਾਹ ਕੇ ਪਬਲਿਕ ਪ੍ਰੋਟੈਸਟ ਕੀਤਾ ਪਿੱਛੇ ਜੇ ਇਸ ਸਪੈਸ਼ਲ ਪਾਵਰਸ ਐਕਟ ਨੂੰ ਖਤਮ ਕਰਨ ਲਈ। ਹੁਣ ਫਾਈਨੈਂਸ ਮਿਨਿਸਟਰ ਹਿੰਦੁਸਤਾਨ ਦਾ ਕਹਿ ਰਿਹਾ ਜੀ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਲੀਗਲ ਓਪੀਨੀਅਨ ਖਤਮ ਕਰਨ ਦਾ, ਫੌਜ ਨਹੀਂ ਮੰਨਦੀ। ਸੋ ਇਹ ਮੰਨ ਲਓ ਕਿ ਤੁਹਾਡੇ ਉੱਥੇ ਕੋਈ ਡੈਮੋਕ੍ਰੇਸੀ ਨਹੀਂ ਹੈ, ਫੌਜ ਰਾਜ ਕਰ ਰਹੀ ਹੈ ਹਿੰਦੁਸਤਾਨ 'ਚ। ਜੀ ਡਾਕਟਰ ਸਾਹਿਬ, ਗੁਜਰਾਤ ਦੇ ਚੀਫ ਮਿਨਿਸਟਰ ਨਰਿੰਦਰ ਮੋਦੀ ਬਾਰੇ ਇੰਡੀਅਨ ਪ੍ਰੈਸ ਕਾਉਂਸਲ ਦੇ ਚੇਅਰਮੈਨ ਜਸਟਿਸ ਕਾਜ਼ੂ ਵੱਲੋਂ ਦ ਹਿੰਦੂ ਨਿਊਜ਼ਪੇਪਰ ਵਿੱਚ ਇੱਕ ਲੇਖ ਲਿਖਿਆ ਗਿਆ ਹੈ ਜਿਸ ਕਾਰਨ ਬੀਜੇਪੀ ਅਤੇ ਜਸਟਿਸ ਕਾਜ਼ੂ ਆਮਨੇ ਸਾਹਮਣੇ ਹੋ ਗਏ ਹਨ। ਇਸ ਬਾਰੇ ਥੋੜਾ ਦੱਸਣਾ। ਦੇਖੋ ਕਾਟਜੂ ਅੱਜ ਕੱਲ ਇੱਕ ਤੋਂ ਬਾਅਦ ਇੱਕ ਤੀਰ ਫਾਇਰ ਕਰ ਰਿਹਾ ਹੈ, ਔਰ ਜਿਹੜੀਆਂ ਉਹਨੇ ਉਸ ਲੇਖ ਦੇ ਵਿੱਚ 4-5 ਗੱਲਾਂ ਕਹੀਆਂ ਬੜੀਆਂ ਰੈਲੇਵੈਂਟ ਨੇ। ਉਹਨੇ ਕਿਹਾ ਵੀ ਗੋਦਰਾ 'ਚ ਕੀ ਹੋਇਆ, ਜਿਹਨੂੰ ਆਧਾਰ ਬਣਾ ਕੇ ਕਿਹਾ ਗਿਆ ਜੀ ਕਾਰ ਸੇਵਕ ਸਾੜ ਤੇ। ਉਹਨੇ ਕਿਹਾ ਗੋਦਰਾ 'ਚ ਕੀ ਹੋਇਆ ਇੱਕ ਰਾਜ ਹੈ, ਇਟਸ ਰਹੱਸ ਹੈ ਜੀ। ਦੂਜਾ ਉਹਨੇ ਕਿਹਾ ਕਿ ਗੁਜਰਾਤ ਦੰਗੇ ਯੋਜਨਾਬੱਧ ਸਨ ਅਤੇ ਇਹ ਹਿਟਲਰ ਵਰਗੀ ਕਾਰਵਾਈ ਸੀ। ਸੋ ਅਸੀਂ ਪਹਿਲਾਂ ਹੀ ਨਰਿੰਦਰ ਮੋਦੀ ਨੂੰ ਇਹ ਹਿਟਲਰ ਇਨ ਦਾ ਮੇਕਿੰਗ ਕਹਿ ਚੁੱਕੇ ਹਾਂ। ਤੀਜੀ ਗੱਲ ਉਹਨਾਂ ਨੇ ਇਹ ਕਿਹਾ ਵੀ ਮੈਂ ਇਹ ਨਹੀਂ ਮੰਨਦਾ ਕਿ ਇਹਨਾਂ ਦੰਗਿਆਂ ਵਿੱਚ ਨਰਿੰਦਰ ਮੋਦੀ ਦਾ ਹੱਥ ਨਹੀਂ ਸੀ, ਯਾਨੀ ਮਾਸਟਰਮਾਈਂਡ ਇਹਨੇ ਕੀਤੇ ਨੇ। ਚੌਥੀ ਗੱਲ ਜਿਹੜਾ ਕਿ ਬੜਾ ਉਹਨੂੰ ਮਾਡਲ ਯੂਰਪੀਅਨ ਯੂਨੀਅਨ ਵੀ ਸੱਦ ਰਹੀ ਹੈ ਜੀ, ਬੜਾ ਵਿਕਾਸ ਕੀਤਾ, ਉਹਨੇ ਕਿਹਾ ਕਿ ਜੀ ਮੋਦੀ ਦਾ ਵਿਕਾਸ ਦਾ ਦਾਅਵਾ ਵੀ ਫਜ਼ੂਲ ਹੈ। ਗੁਜਰਾਤ 'ਚ 48% ਬੱਚੇ ਜਿਹੜੇ ਨੇ ਉਹ ਮਾਲ ਨਿਊਟ੍ਰੀਸ਼ਨ ਵਾਲੇ ਨੇ, ਕੁਪੋਸ਼ਣ ਦਾ ਸ਼ਿਕਾਰ ਨੇ, ਔਰ ਇਨਫੈਂਟ ਡੈਥਸ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਨੇ ਉੱਥੇ। ਔਰ ਲਾਸਟ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਦੇ ਵੋਟਰ 2014 ਦੀਆਂ ਚੋਣਾਂ 'ਚ ਉਹ ਗਲਤੀ ਨਾ ਕਰਨ ਜੋ 1933 ਦੀਆਂ ਚੋਣਾਂ 'ਚ ਜਰਮਨ ਦੇ ਲੋਕਾਂ ਨੇ ਕੀਤੀ ਸੀ। ਸੋ ਉਹਨੇ ਬਿਲਕੁਲ ਇੱਕ ਤੋਂ ਬਾਅਦ ਇੱਕ ਨੁਕਤਾ ਕਹਿ ਕੇ ਕਿਹਾ ਵੀ ਇਹ ਹਿਟਲਰ ਨਾ ਬਣਾ ਦੇਣਾ, ਅਦਰਵਾਈਜ਼ ਪਛਤਾਓਗੇ ਜਿਵੇਂ ਜਰਮਨ ਦੇ ਲੋਕਾਂ ਨੇ ਪਛਤਾਇਆ। ਹੁਣ ਬੀਜੇਪੀ ਨੂੰ ਤਕਲੀਫ ਹੈ, ਉਹ ਤਾਂ ਹਿਟਲਰ ਨੂੰ ਵਿਕਾਸ ਪੁਰਸ਼ ਔਰ ਲੋਭ ਪੁਰਸ਼ ਤੇ ਪਤਾ ਨਹੀਂ ਕਿਹੜਾ ਪੁਰਸ਼ ਉਹਨੂੰ ਬਣਾ ਕੇ ਪ੍ਰੈਜ਼ੈਂਟ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਸੈਲੂਟ ਟੂ ਜਸਟਿਸ ਕਾਟਜੂ ਐਟ ਦਿਸ ਔਨ ਦਿਸ ਇਸ਼ੂ। ਔਰ ਇਹੀ ਕਾਰਨ ਹੈ ਕਿ ਜਿਹੜੇ ਐਮੀਨੈਂਟ ਹਿੰਦੁਸਤਾਨ ਦੇ ਲਾਇਰ ਨਾਰੀਮਨ ਰਹੇ ਨੇ ਉਹਨਾਂ ਨੇ ਵੀ ਸਪੋਰਟ ਕੀਤਾ। ਉਹਨਾਂ ਨੇ ਕਿਹਾ ਜੀ ਸ਼ਾਨਦਾਰ, ਵੈਰੀ ਗੁੱਡ ਐਨਾਲਿਸਿਸ ਆਫ ਦ ਸਿਚੁਏਸ਼ਨ। ਜੀ ਡਾਕਟਰ ਸਾਹਿਬ ਹੁਣ ਸਾਡਾ ਅੱਜ ਦਾ ਸਮਾਂ ਸਮਾਪਤ ਹੋਣ ਵਾਲਾ ਹੈ। ਅਸੀਂ ਚਾਹਾਂਗੇ ਕਿ ਤੁਸੀਂ ਜਾਣ ਤੋਂ ਪਹਿਲੇ ਸਾਨੂੰ ਅੱਜ ਦਾ ਥਾਟ ਸਦਰੀ ਦਿਵਾਓ। ਦੇਖੋ ਥਾਟ ਤੋਂ ਪਹਿਲਾਂ ਮੈਂ 1 ਮਿੰਟ ਦੇ ਵਿੱਚ ਇਹ ਵੀ ਇਸ ਨੂੰ ਥਾਟਸ ਕਨਕਲੂਡ ਕੀਤਾ ਜਾਏ ਕਿ ਅਫਜ਼ਲ ਗੁਰੂ ਨੇ ਜਿਹੜਾ ਲਾਸਟ ਲੈਟਰ ਜੇਲ੍ਹ 'ਚੋਂ ਲਿਖਿਆ ਲਗਭਗ 6:25 ਦੇ ਉੱਤੇ ਸਵੇਰੇ ਜਿਹੜੇ ਉਹਨਾਂ ਦੀ ਫੈਮਿਲੀ ਨੂੰ ਹੁਣ ਮਿਲਿਆ ਹੈ, ਉਹਦੀ ਲਾਸਟ ਇਹ ਰਾਈਟ ਅਪ ਹੈ ਫਾਂਸੀ ਚੜ੍ਹਨ ਤੋਂ 1.5 ਘੰਟਾ ਪਹਿਲਾਂ। ਉਹ ਮੈਂ ਉਹਦੀ ਓਰੀਜਨਲ ਵਰਡਿੰਗ ਅੰਗਰੇਜ਼ੀ 'ਚ ਪੜ੍ਹਨਾ ਚਾਹੁੰਦਾ। 4-5 ਲਾਈਨਾਂ ਦਾ ਲੈਟਰ ਹੈ। ਉਹਨੇ ਕਿਹਾ ਇਨ ਦਾ ਨੇਮ ਆਫ ਅੱਲਾਹ
respected family members and brethren in faith, peace of Allah may be upon you all. I thank Almighty Allah that He chose me for this hanging. Rest, I congratulate all the brethren in faith that we all stood for the truth and righteousness. Let our end be for truth and righteousness. I request all my family that instead of regretting my ending, they should respect it. May the Almighty Allah protect and help all of us. Allah Hafiz. So ਇਹ ਹੈ truth और righteousness ਦਾ ਰਸਤਾ। ਕੱਲ ਨਿਊਯਾਰਕ ਦੀ ਕਸ਼ਮੀਰੀ ਕਮਿਊਨਿਟੀ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਕਰ ਰਹੀ ਹੈ ਇਸ ਮੁੱਦੇ ਤੇ, ਔਰ ਅਸੀਂ ਵੀ ਉਸ ਦੇ ਵਿੱਚ ਸ਼ਾਮਲ ਹੋ ਰਹੇ ਹਾਂ। ਸੋ ਇਹ ਉਹਦੀਆਂ ਲਾਈਨਾਂ ਪੜ੍ਹਨ ਤੋਂ ਬਾਅਦ ਮੈਂ ਕਿਹਾ ਵੀ ਦਿਸ ਇਜ਼ ਇਹ ਹੈ ਜਿਹੜਾ ਇੱਕ ਯੋਧਾ ਹੈ ਉਸ ਦੀ ਅਖੀਰਲੀ ਵਿਸ਼। ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰਾਂਗੇ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਫਿਲਾਸਫਰ ਹੋਏ ਨੇ। ਉਹਨਾਂ ਨੇ ਖੁੱਲੀ ਕਵਿਤਾ ਜਿਹਦੇ 'ਚ ਕਿ ਤੁਕਬੰਦੀ ਨਹੀਂ ਹੈ, ਉਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਉਸ ਦੇ ਸਿਰਜਕ ਨੇ। ਸੋ ਉਹਨਾਂ ਨੇ ਜਿਹੜੀ ਅੱਜ ਸਾਡੇ ਜਿਵੇਂ ਬਹੁਤ ਸਾਰੀ ਨਿਰਾਸ਼ ਵਾਲੀਆਂ ਗੱਲਾਂ ਹੋਈਆਂ ਨੇ, ਸੋ ਮੈਨੂੰ ਲੱਗਦਾ ਵੀ ਉਹਨਾਂ ਨੇ ਜਿਵੇਂ 10ਵੇਂ ਪਿਤਾ ਦੀ ਉਸ ਬਖਸ਼ਿਸ਼ ਦੇ ਉੱਤੇ ਆਸ ਜਤਾਈ ਹੈ, ਉਹਨਾਂ ਲਾਈਨਾਂ ਨੂੰ ਮੈਂ ਪਿਕ ਕੀਤਾ। ਉਹਨਾਂ ਨੇ ਕਿਹਾ, ਮੈਂ ਹੀ ਮੁੜ ਚਾਰਾਂਗੇ ਤੇਰੀਆਂ ਭਾਵੇਂ ਪਾਤਸ਼ਾਹਾਂ ਦੇ ਪੁੱਤ ਅਸੀਂ, ਫਿਰਾਂਗੇ ਬੇਲਿਆਂ ਤੇਰਿਆਂ ਵਿੱਚ ਵਾਜਾਂ ਮਾਰਦੇ ਉਸ ਕਲਗੀਆਂ ਵਾਲੇ ਸਰਦਾਰ ਨੂੰ ਅਸੀਂ। ਨਿਮੋ ਝੂਣ ਤੇਰੀ ਬਲਾ ਹੋਵੇ, ਮਾਯੂਸ ਤੇਰੀ ਜੁੱਤੀ, ਨਿਰਾਸ਼ ਤੇਰੇ ਵੈਰੀ ਹੋਣ, ਚਸ਼ਮਾ ਫੁੱਟਿਆ ਤੂੰ ਹਮੇਸ਼ ਦੀ ਜਵਾਨੀ ਦਾ, ਸਦਾ ਦੀ ਬਸੰਤ ਤੇਰੇ ਪ੍ਰਾਣ ਸੋਹਣਿਆ। ਸੋ ਇਹ ਫੇਥ ਹੈ ਗੁਰੂ ਕਲਗੀਆਂ ਵਾਲੇ ਤੇ। ਔਰ ਇਹੀ ਪੂਰਨ ਸਿੰਘ ਨੇ ਜਦੋਂ ਪੰਜਾਬ ਦੀ ਉਹ ਅਣਖ ਦੀ ਗੱਲ ਕਰਦੇ ਨੇ ਤਾਂ ਪੰਜਾਬ ਦੀ ਅਣਖ 'ਚੋਂ ਉਹਨਾਂ ਨੂੰ ਗੁਰੂ ਕਲਗੀਆਂ ਵਾਲੇ ਦਾ ਉਹ ਮੈਸੇਜ, ਇਹ ਵੀ ਉਹਨਾਂ ਦੀਆਂ ਲਾਈਨਾਂ ਨੇ, ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰ ਕੇ। ਸੋ ਸਾਡੀ ਟੈਂ ਸਾਡੀ ਸਟਰੈਂਥ ਹੈ। ਹਿੰਦੁਸਤਾਨ ਦੀ ਹਕੂਮਤ ਸਾਡੀ ਟੈਂ ਤੋੜਨਾ ਚਾਹੁੰਦੀ ਹੈ ਤੇ ਸਿੱਖੀ ਟੈਂ ਦਾ ਹੀ ਨਾਂ ਹੈ। ਜਿੱਦਣ ਟੈਂ ਨਿਕਲ ਗਈ ਫਿਰ ਕਲਰਫੁਲ ਹਿੰਦੂ ਵਾਲਾ ਸਟੇਟਸ ਸਾਡਾ ਉਸ ਖਿੱਤੇ ਦੇ ਵਿੱਚ ਹੋਏਗਾ, ਗੁਰੂ ਕਲਗੀਆਂ ਵਾਲੇ ਦੇ ਉਸ ਖੁੱਲੇ ਡੁੱਲੇ ਸਰਦਾਰ ਵਾਲਾ ਬੇਪਰਵਾਹ ਵਾਲਾ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਦਰਸ਼ਕੋ, ਇਸੇ ਥਾਟ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਕੱਲ ਤੁਹਾਨੂੰ ਅਸੀਂ ਇਸੇ ਚੈਨਲ ਤੇ ਰਾਤੀ 8 ਵਜੇ ਮਿਲਾਂਗੇ ਤੇ ਸਾਡਾ ਰਿਪੀਟ ਟੈਲੀਕਾਸਟ ਈਸਟਰਨ ਟਾਈਮ ਰਾਤੀ 12 ਵਜੇ ਅਤੇ ਸਵੇਰੇ 9 ਵਜੇ ਹੋਵੇਗਾ। ਇਸੇ ਤਰ੍ਹਾਂ ਤੁਸੀਂ ਆਪਣੇ ਪ੍ਰਸ਼ਨਾਂ ਨਾਲ, ਆਪਣੇ ਸੁਜੈਸ਼ਨਸ, ਕ੍ਰਿਟਿਸਿਜ਼ਮ, ਆਪਣੇ ਥਾਟਸ ਨਾਲ ਸਾਨੂੰ ਈਮੇਲਸ ਲਿਖਦੇ ਰਹਿਣਾ sos@tv84.tv ਤੇ। ਹੁਣ ਸਾਨੂੰ ਅੱਜ ਦੇ ਵਾਸਤੇ ਸਾਨੂੰ ਇਜਾਜ਼ਤ ਦਿਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।